ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਧਮਕੀ ਦਿੱਤੀ ਆ ਜਰੋਮ ਪਾਵਲ ਨੂੰ, ਜਿਹੜਾ ਉਹ ਲਾਉਣ ਦੇ ਲਈ ਵੀ ਮੈਂ ਤੁਹਾਨੂੰ ਫਾਇਰ ਕਰ ਦੇਣਾ ਜੇ ਤੁਸੀਂ ਆਪਣੀ ਟਰਮ ਪੂਰੀ ਹੋਣ ਤੋਂ ਬਾਅਦ ਚ ਵੀ ਨਾ ਜਿਹੜੇ ਹੋ ਗਏ। ਨਵੇਂ ਜਿਹੜੇ ਫੈਡ ਦੇ ਚੇਅਰ ਲਾਉਣ ਜਾ ਰਹੇ ਆ ਜਾਂ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਹੈ 21 ਤਰੀਕ ਨੂੰ ਉਹਨਾਂ ਦੀ ਜਿਹੜੇ ਕਾਂਗਰਸ ਦੇ ਮੋਹਰੇ ਕਮੇਟੀ ਦੇ ਮੋਹਰੇ ਜਿਹੜਾ ਉਹਨਾਂ ਨੇ ਪੇਸ਼ ਵੀ ਜਿਹੜਾ ਉਹ ਹੋਣਾ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਅਜੇ ਵੀ ਜੋ ਮਹਿੰਗਾਈ ਦੇ ਹਾਲਾਤ ਨੇ, ਜੋ ਇਨਫਲੇਸ਼ਨ ਦੇ ਹਾਲਾਤ ਨੇ, ਜੋ ਇਕਨੋਮੀ ਦੇ ਹਾਲਾਤ ਬਣੇ ਪਏ ਆ, ਟਰੰਪ ਹੁਣੇ ਅਜੇ ਵੀ ਉਸੇ ਗੱਲ ਦੇ ਉੱਤੇ ਹੈਗੇ ਨੇ ਵੀ ਇੰਟਰਸਟ ਰੇਟ ਹੋਰ ਜ਼ਿਆਦਾ ਜਿਹੜੇ ਉਹ ਕੱਟ ਕਰ ਦੇਣੇ ਚਾਹੀਦੇ। ਇਸ ਪੂਰੇ ਸਿਨਾਰੀਓ ਦੇ ਵਿੱਚ ਇੰਟਰਸਟ ਰੇਟ ਕੱਟ ਕਰਨ ਨੂੰ ਕਿੱਦਾਂ ਜਿਹੜਾ ਉਹ ਦੇਖਿਆ ਜਾਵੇ, ਕੀ ਵਾਕਿਆ ਹੀ ਇਕਨੋਮੀ ਦੇ ਲਈ ਇਹ ਚੰਗੀ ਚੀਜ਼ ਹੋਊਗੀ ਜੇ ਇਸ ਟਾਈਮ ਇੰਟਰਸਟ ਰੇਟ ਕੱਟ ਕੀਤੇ ਜਾਂਦੇ? ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਦਾ ਇਹ ਕਿਹਾ ਕਿ ਹਾਂਜੀ ਅਸੀਂ ਧੱਕੇ ਨਾਲ ਇੰਟਰਸਟ ਰੇਟ ਘਟਾ ਦਈਏ, ਔਰ ਅਨਫੋਰਚੂਨੇਟਲੀ ਇਹ ਇਟਸ ਪਿਓਰ ਮੈਥਮੈਟਿਕ ਹੈ। ਜਿਹੜਾ ਵੀ ਆ ਇਕਨੋਮੀ ਹੈ ਇਹਦੇ ਚ ਕੋਈ ਇਹ ਸਾਇੰਸ ਹੈ, ਆਰਟ ਨਹੀਂ ਹੈਗੀ ਕਿ ਤੁਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਦਿਓ ਤੇ ਉਹਦੇ ਰੀਪਰਕਸ਼ਨਸ ਨਹੀਂ ਹੋਣ। ਪਰ ਐਜ਼ ਅ ਪੋਲੀਟੀਸ਼ੀਅਨ ਉਹਨਾਂ ਨੂੰ ਇਹ ਹੈ ਕਿ ਆਪਣਾ ਬੈਸਟ ਇਹ ਹੈ ਕਿ ਇਹਨਾਂ ਨੇ ਦੇਖਣਾ ਕਿ ਮੇਰੇ ਵਾਸਤੇ ਲਾਹੇਮੰਦ ਕੀ ਹੈ, ਤੇ ਪ੍ਰੈਜ਼ੀਡੈਂਟ ਟਰੰਪ ਵਾਸਤੇ ਤਾਂ ਲਾਹੇਮੰਦ ਇਹੀ ਹੈ ਕਿ ਇੰਟਰਸਟ ਰੇਟ ਘਟ ਜਾਣ ਤੇ ਹੁਣ ਲਹਿਰਾ ਬਹਿਰਾ ਹੋ ਜਾਣ, ਭਾਵੇਂ ਉਹਦੇ ਬਾਅਦ 10 15 20 ਸਾਲ ਪੂਰੀ ਇਕਨੋਮੀ ਸਫਰ ਕਰਦੇ ਰਹੇ। ਇਹਦੇ ਵਿੱਚ ਥੋੜਾ ਦੱਸੋ ਵੀ ਇਨਫਲੇਸ਼ਨ ਜਿਹੜੀ ਆ 9% ਜਦੋਂ ਆਈ ਥਿੰਕ ਕੋਵਿਡ ਤੋਂ ਬਾਅਦ ਚ 2022 ਦੇ ਵਿੱਚ ਉਸ ਟਾਈਮ ਤੱਕ ਜਿਹੜੀ 9-10% ਦੇ ਵਿਚਾਲੇ ਪਹੁੰਚ ਗਈ ਸੀ, ਫਿਰ ਥੋੜੀ ਜੀ ਘਟੀ 3% ਦੇ ਇਰਦ ਗਿਰਦ ਆਈ, ਥੋੜੀ ਜੀ 3 ਤੋਂ ਥੱਲੇ ਗਈ, 2% ਇਹ ਚਾਹੁੰਦੇ ਹੁੰਦੇ ਆ ਫੈਡ ਦਾ ਜਿਹੜਾ ਇੱਕ ਟਾਰਗੇਟ ਆ, ਪਰ ਹੁਣ ਇੱਕ ਵਾਰੀ ਫਿਰ ਤਾਂ ਉਹਨੂੰ ਜਿੱਦਾਂ ਤੁਸੀਂ ਸ਼ੁਰੂਆਤ ਚ ਆંકੜਾ ਦੱਸਿਆ 4.2 ਦੇ ਉੱਤੇ ਜਿਹੜੀ ਇਹ ਜਾ ਪਹੁੰਚੀ ਆ। ਸੋ ਇਹ ਕੀ ਅੱਗੇ ਸਿਨਾਰੀਓ ਕੀ ਤੁਹਾਨੂੰ ਨਜ਼ਰ ਆ ਰਿਹਾ ਇਨਫਲੇਸ਼ਨ ਦਾ, ਹੋਰ ਵਧੇਗੀ? ਤੋ ਦੇਖੋ ਜੇ ਆਪਾਂ 2021 ਦੀ ਗੱਲ ਕਰੀਏ ਔਰ 2020 ਦੇ ਵਿੱਚ ਜਿਹੜਾ 2020-2021 ਦੇ ਵਿੱਚ ਆਪਾਂ ਇੰਟਰਸਟ ਰੇਟ ਬਹੁਤ ਘਟਾਤੇ ਹਨ, 2% ਕਰਦੇ, ਔਰ ਦਾ ਇੰਪੈਕਟ ਜਿਹੜਾ 2020 ਦੇ ਵਿੱਚ ਘਟਾਏ ਉਹ ਕਰਕੇ ਜਾ ਕੇ 2022 ਦੇ ਵਿੱਚ ਇਹਦਾ ਇੰਪੈਕਟ ਪਿਆ, ਪਰ ਉਦੋਂ ਜਿਹੜੀ 2020 ਦੇ ਵਿੱਚ ਜਾ ਕੇ ਉਹਦਾ 2022 ਦੇ ਵਿੱਚ ਜਾ ਕੇ ਇੰਪੈਕਟ ਪਿਆ। ਜੇ ਅੱਜ ਦੀ ਡੇਟ 'ਚ ਜੇ ਆਪਾਂ ਸੇ ਐਗਜ਼ਾਮਪਲ ਲਈਏ, ਜੇ ਅੱਜ ਆਪਾਂ 2026 ਦੇ ਵਿੱਚ ਜਾ ਕੇ ਆਪਾਂ ਇੰਟਰਸਟ ਰੇਟ ਘਟਾ ਦਿੰਦੇ ਆ ਤਾਂ 2028 ਦੇ ਵਿੱਚ ਜਾ ਕੇ ਇਹਦੇ ਇੰਪੈਕਟ ਨਜ਼ਰ ਆਉਣੇ ਨੇ। ਸੋ ਪ੍ਰੈਜ਼ੀਡੈਂਟ ਟਰੰਪ ਨੇ ਤਦ ਤੱਕ ਤਾਂ ਚੱਲ ਜਾਣਾ। ਡੀਜ਼ਲ ਪ੍ਰਾਈਸ ਜਿਹੜੀ ਹੈ ਹਰ ਸਾਲ ਦਾ ਲਿਟਲ ਡਿਫਰੈਂਸ 2023 24 25 ਔਰ ਜੇ 26 ਜੇ ਦੇਖੋ ਤਾਂ ਡਰਾਸਟਿਕ ਡਿਫਰੈਂਸ ਆਉਂਦਾ ਪਿਆ। ਔਰ ਜੇ ਲੜਾਈ ਹੋਣ ਤਾਂ ਚਲੋ ਟੈਂਪਰੇਰੀ ਰਿਲੀਫ ਮਿਲੀ ਹੋਈ ਹੈ, ਜੇ ਇਸ ਟਾਈਮ ਚੱਲਦਾ ਪਿਆ ਸੀਜ਼ਫਾਇਰ, ਜੇ ਸੀਜ਼ਫਾਇਰ ਨਾ ਹੋਏ ਤਾਂ ਇਹ ਜਿਹੜਾ ਰੇਟ ਹੈ ਔਰ ਇਸ ਤਰ੍ਹਾਂ ਕੋਸ਼ਿਸ਼ ਕਰਦਾ ਪਿਆ ਇਰਾਨ ਦਾ ਜਿਹੜਾ ਇੱਕ ਏਜੰਡਾ ਇਹ ਵੀ ਹੈਗਾ ਕਿ ਦੇ ਰੀਅਲੀ ਵਾਂਟ ਟੂ ਚੋਕ ਦ ਪ੍ਰੈਜ਼ੀਡੈਂਟ ਆਲ ਦਾ ਵੇ ਟੂ ਜਦੋਂ ਤੱਕ ਇਲੈਕਸ਼ਨ, ਬਿਕੋਜ਼ ਇਹ ਇਹਨਾਂ ਨੂੰ ਪਤਾ ਕਿ ਜੇ ਆਪਾਂ ਇਹਨੂੰ ਲੜਾਈ ਨੂੰ ਖਿੱਚ ਕੇ ਮਿਡ ਟਰਮ ਇਲੈਕਸ਼ਨ ਤੱਕ ਲੈ ਆਵਾਂਗੇ ਔਰ ਇਕਨੋਮੀ 'ਚ ਲੋਕੀ ਸਫਰ ਕਰਨਗੇ, ਔਰ ਜੇ 200 ਗੈਲਨ ਨੂੰ ਪਹੁੰਚ ਗਿਆ ਕਿਤੇ, ਤੁਸੀਂ ਵੀ ਇਹ ਨਿਊਜ਼ ਨੂੰ ਕਈ ਵਾਰ ਕਵਰ ਕੀਤਾ ਹੈ ਕਿ ਜੇ $200 ਬੈਰਲ ਪਹੁੰਚ ਗਿਆ ਤੇ ਇੱਥੇ ਜਿਹੜਾ ਗੈਸ ਸਟੇਸ਼ਨ ਜਿਹੜਾ ਪੈਟਰੋਲ ਹੈ ਜਾਂ ਡੀਜ਼ਲ ਹੈ 15 ਤੋਂ $20 ਤੱਕ ਵੀ ਪਰ ਗੈਲਨ ਹੋ ਸਕਦਾ। ਮੰਨ ਲਓ ਕਿਸੇ ਦੇ ਕੋਲ ਕ੍ਰੈਡਿਟ ਕਾਰਡ ਦੇ ਉੱਤੇ ਜਿੱਦਾਂ ਤੁਸੀਂ ਕਹਿ ਰਹੇ ਵੀ ਬੈਡ ਡੈਟ ਨੂੰ ਸਹੀ ਮਨੀ ਦੇ ਨਾਲ ਨਾ ਕਰੋ, ਉਹਨੂੰ ਥੋੜਾ ਸੈਟਲ ਕਰੋ, ਉਹਨੂੰ ਦੇਖੋ ਵੀ ਕਿੱਦਾਂ ਮਨੀ ਆਪਣੀ ਬਚਾਉਣੀ ਆ। ਹੁਣ ਬੰਦੇ ਨੂੰ ਕਈ ਨੂੰ ਲੱਗਦਾ ਵੀ ਅੱਛਾ $20,000 ਮੰਨ ਲਓ ਕਿਸੇ ਦੇ ਉੱਤੇ ਐਗਜ਼ਾਮਪਲ ਦੇ ਤੌਰ ਦੇ ਉੱਤੇ ਜਿਹੜਾ ਇੰਟਰਸਟ ਵਾਲਾ ਜਿਹੜਾ ਉਹ ਕਰਜ਼ਾ ਆ ਉਹਦੇ ਉੱਤੇ ਕ੍ਰੈਡਿਟ ਕਾਰਡ ਵਾਲਾ, ਉਹ ਇਵੈਂਚੁਅਲੀ ਬੰਦੇ ਦਾ ਬਣ ਕਿੰਨਾ ਜਾਂਦਾ ਆ? ਮੈਨੂੰ ਲੱਗਦਾ ਲੋਕਾਂ ਦੇ ਮਨ ਦੇ ਵਿੱਚ ਸ਼ਾਇਦ ਇਹ ਆ ਵੀ ਸ਼ਾਇਦ 10,000 ਹੀ ਦੇਣਾ ਪਊਗਾ। ਕਿਵੇਂ ਜੇ ਤੁਸੀਂ ਅਮਾਉਂਟ ਦੇ ਹਿਸਾਬ ਦੇ ਨਾਲ ਥੋੜਾ ਸਮਝਾਉਣਾ ਹੋਵੇ ਵੀ ਕਿਵੇਂ ਆ, ਵੀ ਆਪਾਂ ਇਹ ਅਸਿਊਮ ਕਰ ਰਹੇ ਹਾਂ ਵੀ 20,000 ਦਾ ਕਰਜ਼ਾ ਹੈ ਤੇ ਇਸ ਟਾਈਮ ਮਿਨੀਮਮ ਪੇਮੈਂਟ ਜਿਹੜਾ ਕੋਈ ਬੰਦਾ ਦੇ ਰਿਹਾ ਆ, ਸੋ ਵਾਟ eventually is going to cost that person? ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ 'ਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੁੜ ਚੁੱਕੇ ਨੇ ਮੇਰੇ ਨਾਲ ਊੜਾ ਡੈਟ ਰਿਲੀਫ ਦੇ ਨਿਰਮਲ ਸਿੰਘ ਮਾਨ ਜੀ। ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਾਜਕਰਨ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ ਮੀ। ਸਾਕੀ ਬਾਕੀ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਨੀ ਟਾਕ ਜਿਹੜੀ ਆ ਉਹ ਗੱਲਬਾਤ ਕਰਦੇ ਹਾਂ, ਇਕਨੋਮੀ ਦੀ ਟਾਕ ਜਿਹੜੀ ਉਹ ਆਪਾਂ ਕਰਦੇ ਹਾਂ, ਗੱਲਬਾਤ ਕਰਦੇ ਹਾਂ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈ। ਉਸ ਦੇ ਨਾਲ ਜੋ ਹਾਲਾਤ ਅਰਥਚਾਰੇ ਦੇ ਬਣੇ ਪਏ ਆ ਉਸ ਦਾ ਕੀ ਅਸਰ ਆ ਤੁਹਾਡੇ ਕਰਜ਼ੇ ਦੇ ਉੱਤੇ, ਉਸ ਤੋਂ ਬਚਣ ਦੇ ਤੁਹਾਡੇ ਕੀ ਉਪਾਅ ਨੇ, ਉਹਦੇ ਬਾਰੇ ਆਪਾਂ ਇਸ ਪ੍ਰੋਗਰਾਮ 'ਚ ਗੱਲਬਾਤ ਕਰਦੇ ਹਾਂ। ਨਿਰਮਲ ਮਾਨ ਜੀ, ਸ਼ੁਰੂਆਤ ਕਰਦੇ ਹਾਂ ਅੱਜ ਦੀ ਇਸ ਗੱਲਬਾਤ 'ਚੋਂ। ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਧਮਕੀ ਦਿੱਤੀ ਆ ਜਰੋਮ ਪਾਵਲ ਨੂੰ, ਜਿਹੜਾ ਉਹ ਲਾਉਣ ਦੇ ਲਈ ਵੀ ਮੈਂ ਤੁਹਾਨੂੰ ਫਾਇਰ ਕਰ ਦੇਣਾ ਜੇ ਤੁਸੀਂ ਆਪਣੀ ਟਰਮ ਪੂਰੀ ਹੋਣ ਤੋਂ ਬਾਅਦ 'ਚ ਵੀ ਨਾ ਜਿਹੜੇ ਹੋ ਗਏ। ਨਵੇਂ ਜਿਹੜੇ ਫੈਡ ਦੇ ਚੇਅਰ ਲਾਉਣ ਜਾ ਰਹੇ ਆ ਜਾਂ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਹੈ 21 ਤਰੀਕ ਨੂੰ ਉਹਨਾਂ ਦੀ ਜਿਹੜੇ ਕਾਂਗਰਸ ਦੇ ਮੋਹਰੇ ਕਮੇਟੀ ਦੇ ਮੋਹਰੇ ਜਿਹੜਾ ਉਹਨਾਂ ਨੇ ਪੇਸ਼ ਵੀ ਜਿਹੜਾ ਉਹ ਹੋਣਾ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਅਜੇ ਵੀ ਜੋ ਮਹਿੰਗਾਈ ਦੇ ਹਾਲਾਤ ਨੇ, ਜੋ ਇਨਫਲੇਸ਼ਨ ਦੇ ਹਾਲਾਤ ਨੇ, ਜੋ ਇਕਨੋਮੀ ਦੇ ਹਾਲਾਤ ਬਣੇ ਪਏ ਆ,
ਟਰੰਪ ਹੁਣੇ ਅਜੇ ਵੀ ਉਸੇ ਗੱਲ ਦੇ ਉੱਤੇ ਹੈਗੇ ਨੇ ਵੀ ਇੰਟਰਸਟ ਰੇਟਸ ਹੋਰ ਜ਼ਿਆਦਾ ਜਿਹੜੇ ਉਹ ਕੱਟ ਕਰ ਦੇਣੇ ਚਾਹੀਦੇ ਆ। ਕਹਿੰਦੇ ਵੀ ਮੈਂ 1.5 ਸਾਲ ਹੋ ਗਿਆ ਰੌਲਾ ਪਾਉਂਦਿਆਂ ਨੂੰ ਪਾਵਲ ਨੂੰ ਵੀ ਇੰਟਰਸਟ ਰੇਟ ਕੱਟ ਕਰੋ, ਇਹ ਸੁਣਦੇ ਨਹੀਂ। ਤੇ ਹੁਣ ਫਿਰ ਦੁਬਾਰਾ ਧਮਕੀ ਦਿੱਤੀ ਹੈ ਤੇ ਫਿਰ ਉਹੀ ਇੰਟਰਸਟ ਰੇਟ ਘਟਾਉਣ ਵਾਲੀ ਗੱਲ ਜਿਹੜੀ ਉਹ ਕਹਿ ਰਹੇ ਆ। ਇਸ ਪੂਰੇ ਸਿਨਾਰੀਓ ਦੇ ਵਿੱਚ ਇੰਟਰਸਟ ਰੇਟ ਕੱਟ ਕਰਨ ਨੂੰ ਕਿੱਦਾਂ ਜਿਹੜਾ ਉਹ ਦੇਖਿਆ ਜਾਵੇ? ਕੀ ਵਾਕਿਆ ਹੀ ਇਕਨੋਮੀ ਦੇ ਲਈ ਇਹ ਚੰਗੀ ਚੀਜ਼ ਹੋਊਗੀ ਜੇ ਇਸ ਟਾਈਮ ਇੰਟਰਸਟ ਰੇਟ ਕੱਟ ਕੀਤੇ ਜਾਂਦੇ ਆ? ਦੇਖੋ ਰਾਜਕਰਨ, ਆਪਾਂ ਇਹਦੇ ਬਾਰੇ ਪਹਿਲਾਂ ਵੀ ਗੱਲ ਕੀਤੀ ਸੀ। ਤੁਸੀਂ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਮੈਂ ਨਾ ਕਈ ਵਾਰ ਇੰਟਰਸਟ ਰੇਟ ਜਦੋਂ ਵੀ ਐਕਸਪੈਕਟਡ ਹੁੰਦੇ ਘੱਟ ਕਰਨ ਦੇ ਤੇ ਆਪਾਂ ਇਹਦੇ ਉੱਤੇ ਚਰਚਾ ਕੀਤੀ। ਔਰ ਆਈ ਥਿੰਕ ਕਿ ਜਿਹੜੀਆਂ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਦਾ ਇਹ ਕਿਆਫਾ ਕਿ ਹਾਂਜੀ ਅਸੀਂ ਧੱਕੇ ਨਾਲ ਇੰਟਰਸਟ ਰੇਟ ਘਟਾ ਦਈਏ। ਔਰ ਅਨਫੋਰਚੂਨੇਟਲੀ ਇਟਸ ਪਿਓਰ ਮੈਥਮੈਟਿਕ ਹੈ ਜਿਹੜਾ ਵੀ ਆ ਇਕਨੋਮੀ ਹੈ। ਇਹਦੇ ਚ ਕੋਈ ਇਹ ਨਹੀਂ ਆਰਟ ਜਾਂ ਸਾਇੰਸ, ਇਹ ਸਾਇੰਸ ਹੈ, ਆਰਟ ਨਹੀਂ ਹੈਗੀ ਕਿ ਤੁਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਦੋ ਤੇ ਉਹਦੇ ਰੀਪਰਕਸ਼ਨਸ ਨਹੀਂ ਹੋਣਗੇ। ਇਮੋਸ਼ਨ ਨਹੀਂ ਇਹਦੇ ਵਿੱਚ ਜੁੜਿਆ ਇਦਾਂ। ਹਾਂਜੀ ਜੀ, ਗੋ ਹੈਡ। ਮੈਂ ਕਿਹਾ ਵੀ ਇਮੋਸ਼ਨਲ ਹੋ ਕੇ ਨਹੀਂ ਇਹ ਗੱਲ ਕਰਨ ਵਾਲੀ, ਇਹ ਨੰਬਰਸ ਦਾ ਖੇਡ ਆ। ਪਰ ਐਜ਼ ਅ ਪੋਲੀਟੀਸ਼ੀਅਨ ਉਹਨਾਂ ਨੂੰ ਇਹ ਹੈ ਕਿ ਆਪਣਾ ਬੈਸਟ ਇਹ ਹੈ ਕਿ ਇਹਨਾਂ ਨੇ ਦੇਖਣਾ ਕਿ ਮੇਰੇ ਵਾਸਤੇ ਲਾਹੇਮੰਦ ਕੀ ਹੈ। ਤੇ ਪ੍ਰੈਜ਼ੀਡੈਂਟ ਟਰੰਪ ਵਾਸਤੇ ਤਾਂ ਲਾਹੇਮੰਦ ਇਹੀ ਹੈ ਕਿ ਇੰਟਰਸਟ ਰੇਟ ਘਟ ਜਾਣ ਤੇ ਹੁਣ ਲਹਿਰਾਂ ਬਹਿਰਾਂ ਹੋ ਜਾਣ, ਭਾਵੇਂ ਉਹਦੇ ਬਾਅਦ 10 15 20 ਸਾਲ ਪੂਰੀ ਇਕਨੋਮੀ ਸਫਰ ਕਰਦੇ ਰਹੇ। ਪਰ ਜੇ ਆਪਾਂ ਹੁਣ ਗੱਲ ਕਰੀਏ ਐਗਜ਼ੈਕਟਲੀ ਰਾਈਟ ਨਾਓ, ਕਿਉਂਕਿ ਜਿਹੜੀ ਆਉਣ ਵਾਲਾ ਜਿਹੜਾ ਹੁਣ ਇਸ ਟਾਈਮ ਜਿਹੜੀ ਪ੍ਰੋਜੈਕਟਡ ਇਨਫਲੇਸ਼ਨ ਹੈ ਉਹ 4.2 ਦੇ ਕੋਲ ਜਿਹੜੀ ਜਾਂਦੀ ਪਈ ਹੈ। ਈਵਨ ਰਾਈਟ ਨਾਓ ਜੇ ਆਪਾਂ ਪਿਛਲੇ ਸਾਲ ਨਾਲ ਗੱਲ ਕਰੀਏ ਤੇ ਇਸ ਟਾਈਮ ਇਨਫਲੇਸ਼ਨ ਜਿਹੜੀ ਆਲਮੋਸਟ 1% ਤੋਂ ਜ਼ਿਆਦਾ ਵੱਧ ਚੁੱਕੀ ਹੈ। ਸੋ ਇੱਕ ਚੀਜ਼ ਹੁੰਦੀ ਹੈ ਕੰਜ਼ਿਊਮਰ ਸੈਂਟੀਮੈਂਟ, ਜਿਹੜਾ ਕੰਜ਼ਿਊਮਰ ਸੈਂਟੀਮੈਂਟ ਹੈ, ਲੋਕਾਂ ਦਾ ਜਿਹੜਾ ਭਰੋਸਾ ਹੈ ਸਿਸਟਮ ਦੇ ਵਿੱਚ, ਉਹ ਕਿੰਨਾ ਹੈ। ਸੋ ਉਹ ਜਿਹੜਾ ਕੰਜ਼ਿਊਮਰ ਸੈਂਟੀਮੈਂਟ ਹੈ 52.9 ਵਿਚ ਇਜ਼ ਲੋਐਸਟ ਇਨ ਲਾਸਟ 48 ਇਅਰਸ। ਪਿਛਲੇ 48 ਸਾਲਾਂ ਦੇ ਵਿੱਚ ਲੋਕੀ ਮੈਕਸਿਮਮ ਡਰੇ ਹੋਏ ਨੇ ਇਸ ਟਾਈਮ ਕਿ ਕੀ ਬਣਨਾ ਆਉਣ ਵਾਲੇ ਟਾਈਮ ਦੇ ਵਿੱਚ। ਬਿਕੋਜ਼ ਚੀਜ਼ ਸਿਰਫ ਇਨਫਲੇਸ਼ਨ ਦੀ ਗੱਲ ਨਹੀਂ ਆਪਾਂ ਕਰਦੇ, ਆਪਾਂ ਬਾਕੀ ਓਵਰਆਲ ਜਿਹੜੀ ਵਾਰ ਸਿਚੁਏਸ਼ਨ ਬਣੀ ਹੋਈ ਹੈ, ਇਕਨੋਮੀ, ਰਿਸੈਸ਼ਨ, ਜੌਬ ਮਾਰਕੀਟ, ਇਹ ਸਾਰਿਆਂ ਨੂੰ ਜੇ ਆਪਾਂ ਮੱਦੇ ਨਜ਼ਰ ਰੱਖੀਏ ਤੇ ਆਈ ਡੋਂਟ ਥਿੰਕ ਕਿ ਇਸ ਸਾਲ ਜੇ ਵਾਰ ਹੁਣ ਵੀ ਬੰਦ ਹੋ ਜਾਂਦੀ ਹੈ ਤੇ ਸਟਿਲ until December I don't think it makes sense। ਔਰ ਇਹੀ ਫੈਡ ਨੇ ਇਹੀ ਕਿਹਾ ਕਿ ਅਸੀਂ ਦਸੰਬਰ ਤੱਕ ਰੇਟ ਕੱਟ ਨਹੀਂ ਕਰ ਸਕਦੇ ਕਿਉਂਕਿ ਮਾਰਕੀਟ ਉਹਨੂੰ ਸਸਟੇਨ ਨਹੀਂ ਕਰੇਗੀ। ਔਰ ਕਹਿਣ ਦਾ ਭਾਵ ਜੇ ਜ਼ਬਰਦਸਤੀ ਘਟਾ ਦਿੱਤੇ ਜਾਣ, ਆਪਣਾ ਬੰਦਾ ਲੈ ਕੇ ਘਟਾ ਦੇਣ, ਸੋ ਟੈਂਪਰੇਰੀ ਰਿਲੀਫ ਮਿਲ ਜਾਏਗੀ, ਲੋਕਾਂ ਨੂੰ ਚੰਗਾ ਲੱਗੇਗਾ। ਪਰ ਇਨ ਲੌਂਗ ਰਨ ਜਿਹੜੀ ਇਨਫਲੇਸ਼ਨ ਜਿਹੜੀ ਹੈ 10 15 20% ਵੱਧ ਸਕਦੀ ਹੈ, ਜਿਹਦੇ ਬਾਅਦ ਜਿਹੜੇ ਰੇਟਸ ਨੇ ਉਹਨੂੰ ਕਾਊਂਟਰ ਕਰਨ ਵਾਸਤੇ ਰੇਟ ਜਦੋਂ ਲਾਸਟ ਟਾਈਮ ਇਹਦਾ ਹੋਇਆ ਸੀ ਅਰਲੀ 80s ਲੇਟ 70s ਦੇ ਵਿੱਚ, ਉਦੋਂ ਫਿਰ 20-25% ਲੋਕਾਂ ਨੇ ਇੰਟਰਸਟ ਰੇਟ ਪੇ ਕੀਤੇ ਹਨ, ਤਾਂ ਜਾ ਕੇ ਕਿਤੇ ਮਾਰਕੀਟ 7-8 ਸਾਲਾਂ ਚ ਕੰਟਰੋਲ ਚ ਆਈ ਸੀ। ਸੋ ਐਟ ਦਿਸ ਪੁਆਇੰਟ ਇਟ ਡਸਨਟ ਮੇਕ ਸੈਂਸ। ਇਹ ਕਿਹੜੇ ਸਾਲ ਦੀਆਂ ਗੱਲਾਂ ਹੈ? ਲਾਈਕ ਜਿਹੜਾ ਲੇਟੈਸਟ ਰਿਸੈਸ਼ਨ ਸੀ ਉਦੋਂ ਜਾਂ ਉਸ ਤੋਂ ਪਿਛਲਾ ਰਿਸੈਸ਼ਨ? ਜਿਹੜਾ ਇਹ ਗੱਲ ਹੈਗੀ ਹੈ ਰਾਜਕਰਨ ਜਿਹੜੀ ਮੈਂ ਤੁਹਾਨੂੰ ਕਰ ਰਿਹਾ, ਇਹ ਗੱਲ ਹੈਗੀ ਹੈ 19 ਜਦੋਂ ਰਿਚਰਡ ਨਿਕਸਨ ਆਇਆ ਸੀ। ਰਿਚਰਡ ਨਿਕਸਨ ਨੇ ਜਿਹੜਾ ਆਪਣਾ, ਕਿਉਂਕਿ ਤੁਹਾਨੂੰ ਪਤਾ ਉਹਦਾ ਵਾਟਰਗੇਟ ਸਕੈਂਡਲ ਹੋਇਆ ਸੀ, ਯੂਜ਼ਡ ਟੂ ਰਿਕਾਰਡ ਐਵਰੀਵਨ। ਔਰ ਆਪਣਾ ਜਿਹੜਾ ਉਹਨਾਂ ਦਾ, ਮੈਨੂੰ ਉਹਦਾ ਨਾਂ ਨਹੀਂ ਯਾਦ ਆ ਰਿਹਾ, ਬਟ ਉਹਨਾਂ ਦਾ ਜਿਹੜਾ ਸੈਕਟਰੀ ਸੀ ਆਪਣਾ ਟ੍ਰੈਜਰੀ ਦਾ, ਉਹਨੂੰ ਧੱਕੇ ਦਾ ਉਹਦੀ ਰਿਕਾਰਡਿੰਗ ਕੀਤੀ ਹੈ, ਨਹੀਂ ਬਲੈਕਮੇਲ ਹਿਮ, ਔਰ ਬਾਅਦ ਚ ਘਟਾਈ। ਤੇ ਜੇ ਤੁਸੀਂ ਗੱਲ ਕਰੋ ਉਹਦੇ ਨਿਕਸਨ ਦੇ ਜਾਣ ਦੇ ਬਾਅਦ ਜਿਮੀ ਕਾਰਟਰ ਆਇਆ, ਜਿਮੀ ਕਾਰਟਰ ਦੇ ਬਾਅਦ ਫਿਰ ਰੀਗਨ ਆਇਆ, ਤੇ ਜਿਮੀ ਕਾਰਟਰ ਦੇ ਟਾਈਮ ਤਕਰੀਬਨ ਜਿਹੜਾ ਇੰਟਰਸਟ ਰੇਟ ਸੀ 16% ਪਹੁੰਚ ਚੁੱਕਿਆ ਸੀ। ਰੀਗਨ ਦੇ ਟਾਈਮ ਦੇ ਵਿੱਚ ਤਕਰੀਬਨ 18 ਤੋਂ 21% ਇੰਟਰਸਟ ਰੇਟ ਪਹੁੰਚ ਚੁੱਕਿਆ ਸੀ। ਔਰ ਉਹ ਇੰਟਰਸਟ ਰੇਟ ਇੰਨਾ ਜ਼ਿਆਦਾ ਤਾਂ ਹੀ ਵਧਿਆ ਸੀ ਕਿਉਂਕਿ ਜਿਹੜਾ ਨਿਕਸਨ ਨੇ ਸੁਪਰਫਿਸ਼ਲੀ ਧੱਕੇ ਨਾਲ ਰੇਟ ਘਟਾਏ ਹਨ ਜਿਹੜੇ, ਔਰ ਉਹ ਰੇਟਸ ਘਟਾਉਣ ਦੇ ਨਾਲ ਜਿਹੜਾ ਓਵਰਆਲ ਇੰਪੈਕਟ ਅਗਲੇ 8 ਤੋਂ 10 ਸਾਲ ਲੋਕਾਂ ਨੂੰ ਟ੍ਰਿਲੀਅਨਸ ਡਾਲਰ ਦਾ ਨੁਕਸਾਨ ਹੋਇਆ ਸੀ ਉਸ ਕਰਕੇ। ਸੋ ਆਈ ਡੋਂਟ ਥਿੰਕ ਕਿ ਉਹ ਚੀਜ਼ ਹਿਸਟਰੀ ਦੁਬਾਰਾ ਰਿਪੀਟ ਕਰਨੀ ਇੱਕ ਇਹ ਲਾਇਬੰਦ ਹੈਗੀ ਹੈ। ਵਿਲੀਅਮ ਸਾਈਮਨ ਜਿਹੜੇ ਟ੍ਰੈਜਰੀ ਸਕੱਤਰ ਜਿਹੜੇ ਸੀਗੇ ਨਿਕਸਨ ਦੇ ਜਿਹੜੇ ਉਹ ਵੇਲੇ ਉਸ ਟਾਈਮ ਦੇ ਉੱਤੇ, ਸੋ ਉਹ ਜਿਹੜੀ ਚੀਜ਼ ਜਿਹੜੀ ਰਹੇਗੀ। ਸੋ ਵਾਕਿਆ ਹੀ ਜਿਹੜਾ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਜਿਹੜਾ ਫਰਕ ਪਿਆ। ਸੋ ਇਨਫਲੇਸ਼ਨ ਦਾ ਇੱਕ ਗ੍ਰਾਫ ਆਪਾਂ ਜਿਹੜੇ ਦਰਸ਼ਕਾਂ ਨੂੰ ਸ਼ੋਅ ਕਰ ਰਹੇ ਹਾਂ, ਤੁਸੀਂ ਇਹਦੇ ਵਿੱਚ ਥੋੜਾ ਦੱਸੋ ਵੀ ਇਨਫਲੇਸ਼ਨ ਜਿਹੜੀ ਆ 9% ਜਦੋਂ ਆਈ ਥਿੰਕ ਕੋਵਿਡ ਤੋਂ ਬਾਅਦ ਚ 2022 ਦੇ ਵਿੱਚ ਉਸ ਟਾਈਮ ਤੱਕ ਜਿਹੜੀ 9-10% ਦੇ ਵਿਚਾਲੇ ਪਹੁੰਚ ਗਈ ਸੀ, ਫਿਰ ਥੋੜੀ ਜਿਹੀ ਘਟੀ 3% ਦੇ ਇਰਦ ਗਿਰਦ ਆਈ, ਥੋੜੀ ਜਿਹੀ 3 ਤੋਂ ਥੱਲੇ ਗਈ, 2% ਇਹ ਚਾਹੁੰਦੇ ਹੁੰਦੇ ਆ ਫੈਡ ਦਾ ਜਿਹੜਾ ਇੱਕ ਟਾਰਗੇਟ ਆ। ਪਰ ਹੁਣ ਇੱਕ ਵਾਰੀ ਫਿਰ ਤਾਂ ਉਹਨੂੰ ਜਿੱਦਾਂ ਤੁਸੀਂ ਸ਼ੁਰੂਆਤ ਚ ਆંકੜਾ ਦੱਸਿਆ 4.2 ਦੇ ਉੱਤੇ ਜਿਹੜੀ ਇਹ ਜਾ ਪਹੁੰਚੀ ਆ। ਸੋ ਇਹ ਕੀ ਅੱਗੇ ਸਿਨਾਰੀਓ ਕੀ ਤੁਹਾਨੂੰ ਨਜ਼ਰ ਆ ਰਿਹਾ ਇਨਫਲੇਸ਼ਨ ਦਾ?
ਹੋਰ ਵਧੇਗੀ ਹੁਣ, ਕਿਉਂਕਿ ਮਿਡਲ ਈਸਟ ਦਾ ਕੌਨਫਲਿਕਟ ਵੀ ਜਿਹੜਾ ਆ ਚੁੱਕਾ ਆ। ਡੀਜ਼ਲ ਦੀਆਂ ਪ੍ਰਾਈਸਾਂ ਨੇ ਸਾਰਿਆਂ ਦਾ ਹੀ ਜਿਹੜਾ ਹੁਣ ਕਹਿ ਲਓ ਵੀ ਨੱਕ 'ਚ ਧੂੰਆਂ ਕੀਤਾ ਪਿਆ, ਲਗਾਤਾਰ ਸਰਜ ਹੋ ਰਿਹਾ। ਸੋ ਕਿੱਦਾਂ ਨਜ਼ਰ ਆਉਂਦਾ ਹੈ ਤੁਹਾਨੂੰ ਅੱਗੇ? ਜੀ ਜੀ ਬਿਲਕੁਲ। ਸੋ ਜੇ ਤੁਸੀਂ ਦੁਬਾਰਾ ਗ੍ਰਾਫਸ ਜਾਓ ਨਾ, ਜਿਹੜਾ ਉਹ ਪਹਿਲਾ ਗ੍ਰਾਫ ਹੀ ਇਨਫਲੇਸ਼ਨ ਵਾਲਾ, ਇਨਫਲੇਸ਼ਨ ਜੀ ਕਿਆ ਵਾਲਾ ਐਗਜ਼ੈਕਟਲੀ। ਸੋ ਦੇਖੋ, ਜੇ ਆਪਾਂ 2021 ਦੀ ਗੱਲ ਕਰੀਏ ਔਰ 2020 ਦੇ ਵਿੱਚ, ਜਿਹੜਾ 2020 2021 ਦੇ ਵਿੱਚ ਆਪਾਂ ਇੰਟਰਸਟ ਰੇਟ ਬਹੁਤ ਘਟਾਤੇ ਹਨ, 2% ਕਰ ਦਿੱਤੇ, ਔਰ ਦਾ ਇੰਪੈਕਟ ਜਿਹੜਾ 2020 ਦੇ ਵਿੱਚ ਘਟਾਏ, ਉਹ ਕਰਕੇ ਜਾ ਕੇ 2022 ਦੇ ਵਿੱਚ ਇਹਦਾ ਇੰਪੈਕਟ ਪਿਆ। ਔਰ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਉਸ ਟਾਈਮ ਦੇ ਵਿੱਚ ਫੋਰਸ ਉਹਨਾਂ ਨੂੰ ਬਣਦਾ ਕ੍ਰੈਡਿਟ ਨਹੀਂ ਮਿਲਿਆ, ਕਿਉਂਕਿ ਆਈ ਥਿੰਕ ਹੀ ਵਾਜ਼ਨਟ ਵੋਕਲ ਅਬਾਊਟ ਇਟ, ਕਿ ਉਹ ਇੱਕ ਐਸੇ ਵਾਹਿਦ ਪ੍ਰੈਜ਼ੀਡੈਂਟ ਹੋਏ ਹੈ ਪੂਰੇ ਅਮਰੀਕਾ ਦੇ ਵਿੱਚ ਕਿ ਜਿਨ੍ਹਾਂ ਨੇ ਆਪਣੀ ਇਕਨੋਮੀ ਨੂੰ, ਇਨਫਲੇਸ਼ਨ ਨੂੰ, ਜਨਰਲੀ ਕੀ ਹੁੰਦਾ ਕਿ ਜਿੰਨੀ ਵਾਰ ਇਨਫਲੇਸ਼ਨ ਕੰਟਰੀ ਦੇ ਵਿੱਚ ਵਧੀ ਹੈ, ਜਿਹੜਾ ਇੱਕੋ ਤਰੀਕਾ ਕੰਟਰੋਲ ਹੀ ਕਿ ਉਹਨਾਂ ਨੇ ਇੰਟਰਸਟ ਰੇਟ ਵਧਾ ਦਿੱਤੇ ਬਹੁਤ ਸੁਪਰਫਿਸ਼ਲੀ। ਜਿੰਨੇ ਇੰਟਰਸਟ ਰੇਟ ਵਧਾ ਦਿੰਦੇ ਆ, ਉਹਦੇ ਨਾਲ ਜਿਹੜੀ ਕੈਪੀਟਲ ਹੈ ਉਹ ਮਾਰਕੀਟ 'ਚ ਘਟ ਜਾਂਦੀ ਹੈ। ਸੋ ਲੋਕਾਂ ਕੋਲ ਪੈਸੇ ਸਪੈਂਡ ਕਰਨ ਵਾਸਤੇ ਘੱਟ ਹੁੰਦੇ ਨੇ, ਸੋ ਟੈਕਨੀਕਲੀ ਜਿਹੜਾ ਚੀਜ਼ਾਂ ਨੇ ਜਿਹੜੀਆਂ ਫਿਰ ਸਸਤੀਆਂ ਹੋਣ ਲੱਗ ਪੈਂਦੀਆਂ, ਕਿਉਂਕਿ ਉਹਦੀ ਡਿਮਾਂਡ ਘਟ ਜਾਂਦੀ ਹੈ। ਦੈਟਸ ਹਾਊ ਦੇ ਆਲਵੇਜ਼ ਟੈਕਲਡ। ਪਰ ਉਦੋਂ ਜਿਹੜੀ 2020 ਦੇ ਵਿੱਚ ਜਾ ਕੇ ਉਹਦਾ 2022 ਦੇ ਵਿੱਚ ਜਾ ਕੇ ਇੰਪੈਕਟ ਪਿਆ। ਜੇ ਅੱਜ ਦੀ ਡੇਟ 'ਚ ਜੇ ਆਪਾਂ ਸੇ ਐਗਜ਼ਾਮਪਲ ਲਈਏ, ਜੇ ਅੱਜ ਆਪਾਂ 2026 ਦੇ ਵਿੱਚ ਜਾ ਕੇ ਆਪਾਂ ਇੰਟਰਸਟ ਰੇਟ ਘਟਾ ਦਿੰਦੇ ਆ, ਤਾਂ 2028 ਦੇ ਵਿੱਚ ਜਾ ਕੇ ਇਹਦੇ ਇੰਪੈਕਟ ਨਜ਼ਰ ਆਉਣੇ ਨੇ। ਸੋ ਪ੍ਰੈਜ਼ੀਡੈਂਟ ਟਰੰਪ ਨੇ ਤਦ ਤੱਕ ਤਾਂ ਚੱਲ ਜਾਣਾ, ਔਰ ਅੱਜ ਅਸੀਂ ਟੈਂਪਰੇਰੀ ਰੀਪਾ ਲੈ ਵੀ ਜਾਵਾਂਗੇ, ਔਰ ਦੈਨ ਵੀ ਸ਼ੁਡ ਅਗੇਨ ਐਕਸਪੈਕਟ ਕਿ ਕੋਈ ਇੱਕ ਸੂਝਵਾਨ ਪ੍ਰੈਜ਼ੀਡੈਂਟ ਆਏ ਜਾਂ ਚੰਗੀ ਐਡਮਿਨਿਸਟ੍ਰੇਸ਼ਨ ਆਏ ਜਿਹੜਾ ਇਹਨੂੰ ਦੁਬਾਰਾ ਕੰਟਰੋਲ ਕਰ ਸਕੇ। ਸੋ ਮਾਰਕੀਟ ਹੁਣ ਦੇਖੋ ਤੁਸੀਂ ਕਿ ਹੁਣ ਆਉਂਦਿਆਂ ਸਾਰੀ, ਔਰ ਉਦੋਂ ਤੇ ਇੱਕ ਬੜਾ ਵੱਡਾ ਇੰਪੈਕਟ ਸੀ, ਇੱਕ ਬਹੁਤ ਵੱਡੀ ਮਹਾਮਾਰੀ ਜਿਹੜੀ ਸੈਂਚੁਰੀ 'ਚ ਇੱਕ ਵਾਰੀ ਆਈ ਸੀ, ਉਹਦੇ ਕਰਕੇ ਇਨੀ ਇਨਫਲੇਸ਼ਨ ਵਧੀ, ਜਿਹੜੇ ਇੰਟਰਸਟ ਰੇਟ ਘਟਾਏ ਹਨ। ਹੁਣ ਤੇ ਬਿਨਾਂ ਕਿਸੇ ਗੱਲ ਤੋਂ ਹੀ, ਹੁਣ ਦੇयर इज नो, ਜਦੋਂ ਇਕਨੋਮੀ ਤੁਸੀਂ ਲਈ ਹੈ, ਜਦੋਂ ਪ੍ਰੈਜ਼ੀਡੈਂਟ ਟਰੰਪ ਆਏ 2024 ਦੇ ਵਿੱਚ, ਤੇ ਉਹਦੇ ਵਿੱਚ ਇਕਨੋਮੀ ਵਾਸ ਡੂਇੰਗ ਗ੍ਰੇਟ, ਇਨਫਲੇਸ਼ਨ ਘਟ ਪਈ, ਕਈ ਰਿਸੈਸ਼ਨ ਦੇ ਵਿੱਚ ਇਕਨੋਮੀ ਨਹੀਂ ਹੈਗੀ। ਉਹਦੇ ਬਾਅਦ ਵੀ ਵੇਖ ਲਓ ਕਿ ਹੁਣ ਆਪਾਂ ਆਪਣੀ ਗੱਲ ਹੀ ਕਰ ਲਈ, ਜਿਹੜੀ ਖਾਸ ਕਰ ਭਾਈਚਾਰੇ ਦੀ, ਤੇ ਟਰੱਕਿੰਗ ਇੰਡਸਟਰੀ ਪਿਛਲੇ 3 ਸਾਲ ਤੋਂ ਸਫਰ ਕਰਦੀ ਪਈ ਹੈ। ਉਹਦੇ ਬਾਅਦ ਇਨਫਲੇਸ਼ਨ ਉਹਨਾਂ ਨੂੰ ਵੱਡਾ ਮਾਰ ਪੈਂਦੀ ਪਈ ਹੈ। ਜਿਹੜੇ ਡੀਜ਼ਲ ਦੇ ਪ੍ਰਾਈਸ ਨੇ, ਆਈ ਥਿੰਕ ਮੈਂ ਤੁਹਾਨੂੰ ਇੱਕ ਹੋਰ ਵੀ ਕੀਤਾ ਇਸ ਸ਼ੇਅਰ, ਜਿਹੜੀ ਪ੍ਰਾਈਸ ਆਫ ਲੜਾਈ ਗੈਸੋਲੀਨ ਪ੍ਰਾਈਸ ਦੇਖੋ। ਹਾਂਜੀ, ਗੈਸੋਲੀਨ ਪ੍ਰਾਈਸ ਜਿਹੜੀ ਆ, ਡੀਜ਼ਲ ਪ੍ਰਾਈਸ ਜਿਹੜੀ ਹੈ, ਹਰ ਸਾਲ ਦਾ ਮਾੜੀ ਮੋਟੀ ਲਿਟਲ ਡਿਫਰੈਂਸ, 2023 24 25, ਔਰ ਜੇ ਤੁਸੀਂ 26 ਜੇ ਦੇਖੋ ਤਾਂ ਡਰਾਸਟਿਕ ਡਿਫਰੈਂਸ ਆਉਂਦਾ ਪਿਆ। ਔਰ ਜੇ ਲੜਾਈ ਹੁਣ ਤਾਂ ਚਲੋ ਟੈਂਪਰੇਰੀ ਰਿਲੀਫ ਮਿਲੀ ਹੋਈ ਹੈ, ਜੇ ਇਸ ਟਾਈਮ ਚੱਲਦਾ ਪਿਆ ਸੀਜ਼ਫਾਇਰ, ਜੇ ਸੀਜ਼ਫਾਇਰ ਨਾ ਹੋਏ, ਸੋ ਇਹ ਜਿਹੜਾ ਰੇਟ ਹੈ, ਔਰ ਜੇ ਜੋ ਜਿਸ ਤਰ੍ਹਾਂ ਕੋਸ਼ਿਸ਼ ਕਰਦਾ ਪਿਆ ਇਰਾਨ ਦਾ ਜਿਹੜਾ ਇੱਕ ਏਜੰਡਾ ਇਹ ਵੀ ਹੈਗਾ ਕਿ ਦੇ ਰੀਅਲੀ ਵਾਂਟ ਟੂ ਚੋਕ ਦ ਪ੍ਰੈਜ਼ੀਡੈਂਟ ਆਲ ਦਾ ਵੇ ਟੂ ਜਦੋਂ ਤੱਕ ਇਲੈਕਸ਼ਨ, ਬਿਕੋਜ਼ ਇਹ ਇਹਨਾਂ ਨੂੰ ਪਤਾ ਕਿ ਜੇ ਆਪਾਂ ਇਹਨੂੰ ਲੜਾਈ ਨੂੰ ਖਿੱਚ ਕੇ ਮਿਡ ਟਰਮ ਇਲੈਕਸ਼ਨ ਤੱਕ ਲੈ ਆਵਾਂਗੇ, ਔਰ ਇਕਨੋਮੀ 'ਚ ਲੋਕੀ ਸਫਰ ਕਰਨਗੇ, ਔਰ ਜੇ $200 ਨੂੰ ਪਹੁੰਚ ਗਿਆ ਕਿਤੇ, ਤੁਸੀਂ ਵੀ ਇਹ ਨਿਊਜ਼ ਨੂੰ ਕਈ ਵਾਰ ਕਵਰ ਕੀਤਾ ਹੈ ਕਿ ਜੇ $200 ਨੂੰ ਗੈਲਨ ਪਹੁੰਚ ਗਿਆ, ਤੇ ਸੌਰੀ ਬੈਰਲ ਪਹੁੰਚ ਗਿਆ, ਤੇ ਇੱਥੇ ਜਿਹੜਾ ਗੈਸ ਸਟੇਸ਼ਨ ਜਿਹੜਾ ਪੈਟਰੋਲ ਹੈ ਜਾਂ ਡੀਜ਼ਲ ਹੈ, $15 ਤੋਂ $20 ਤੱਕ ਵੀ ਪਰ ਗੈਲਨ ਹੋ ਸਕਦਾ। ਆਹੋ, ਫਿਰ ਤਾਂ ਹੁਣ ਪਹਿਲੋਂ ਤਾਂ ਅਜੇ ਤਾਂ 3 ਡਿਜਿਟ ਵਾਲੇ ਚੱਲਦੇ ਆ ਨਾ ਉੱਤੇ, ਵੀ 9.99 ਤੱਕ ਹੀ ਅਜੇ ਤੱਕ ਮੈਕਸਿਮਮ ਜਾਂਦਾ। ਫਿਰ ਉਹਦੇ ਮੋਰੇ ਉਹਨਾਂ ਨੂੰ ਇੱਕ ਹੋਰ ਡਿਜਿਟ ਵੀ ਲਾਉਣਾ ਜਿਹੜਾ ਉਹ ਪੈਸਾ ਦਾ। $200 ਤੁਸੀਂ ਗੈਲਨ ਕਹਿ ਕੇ ਤੇ ਲੋਕਾਂ ਦੀ ਜਾਨ ਨਾ ਤੁਸੀਂ ਕੱਢ ਦਿਓ। $200 ਬੈਰਲ ਕਹਿਣਾ ਚਾਹ ਰਿਹਾ, 200 ਰੁਪਏ ਲੀਟਰ ਦੇ ਨਾਲ ਵੀ ਨਿਕਲ ਜਾਣੀ ਜਾਨ, ਤੇ ਡਾਲਰ ਦੇ ਨਾਲ ਵੀ ਜਿਹੜੀ ਉਹ ਜਾਨ ਜਿਹੜੀ ਨਿਕਲਣੀ। ਪਰ ਬੈਰਲ ਦੇ ਪ੍ਰਾਈਸ ਹਾਲ ਦੀ ਘੜੀ ਜੇ ਆਪਾਂ ਦੇਖੀਏ ਤਾਂ ਥੋੜੇ ਜਿਹੇ ਥੱਲੇ ਆਏ ਆ। ਸੀਜ਼ਫਾਇਰ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ, ਨੈਗੋਸ਼ੀਏਸ਼ਨ ਪਤਾ ਨਹੀਂ ਕਿਤੇ ਸਿਰੇ ਚੜ੍ਹਦੀ ਆ ਜਾਂ ਨਹੀਂ ਚੜ੍ਹਦੀ। ਮੁੜ ਦੁਬਾਰਾ ਜਿਹੜੀ ਆ ਉਹ 21 ਤਰੀਕ ਤੋਂ ਬਾਅਦ 'ਚ ਸੀਜ਼ਫਾਇਰ ਖਤਮ ਜਿੱਦਣ ਹੁੰਦੀ ਆ, ਵੀ ਉਹ ਦੁਬਾਰਾ ਲੜਾਈ ਨਾ ਸ਼ੁਰੂ ਹੋ ਜੇ, ਫਿਰ ਰੌਲਾ ਪੈ ਜਾਣਾ। ਉਹਨਾਂ ਨੇ ਹਾਰਮੁਜ਼ ਨੂੰ ਚੋਕ ਕੀਤਾ ਹੋਇਆ ਆ, ਇਹਨਾਂ ਨੇ ਉਹਦਾ ਬਲੌਕੇਡ ਲਾਇਆ ਆ, ਜਹਾਜ਼ ਕਹਿੰਦੇ ਲੰਘ ਰਹੇ ਆ, ਨਹੀਂ ਲੰਘ ਰਹੇ। ਸੋ ਕਾਫੀ ਰੌਲਾ ਰੱਪਾ ਜਿਹੜਾ ਇਸ ਟਾਈਮ ਨਿਰਮਲ ਮਾਨ ਜੀ ਇਹ ਜਿਹੜਾ ਉਹ ਚੱਲ ਰਿਹਾ ਆ। ਹੁਣ ਇਹਦੇ ਵਿੱਚ ਹੋ ਕੀ ਰਿਹਾ ਆ ਨਿਰਮਲ ਮਾਨ ਜੀ, ਵੀ ਲੋਕਾਂ ਦੀਆਂ ਆਦਤਾਂ ਤਾਂ ਹੁਣ 1.5 ਮਹੀਨੇ 'ਚ ਤਾਂ ਬਦਲਣੀਆਂ ਨਹੀਂ। ਜਿਹੜੀਆਂ ਆਦਤਾਂ ਪਈਆਂ ਆ ਖਰਚਾ ਕਰਨ ਦੀਆਂ, ਉਹ ਏਡੀ ਜਲਦੀ ਤਾਂ ਜਿਹੜੀਆਂ ਉਹ ਜਾਂਦੀਆਂ ਨਹੀਂ। ਵਾਰਿਸ ਸ਼ਾਹ ਵੀ ਇਹੀ ਕਹਿੰਦਾ, ਆਦਤਾਂ ਨਹੀਂ ਜਾਂਦੀਆਂ ਹੁੰਦੀਆਂ ਸੌਖੀਆਂ। ਸੋ ਉਹ ਖਰਚੇ ਕਰਨ ਦੇ ਲਈ ਲੋਕ ਫਿਰ ਕ੍ਰੈਡਿਟ ਕਾਰਡ ਜਿਹੜਾ ਬਹੁਤ ਜ਼ਿਆਦਾ ਵਰਤਦੇ ਆ। ਜਦੋਂ ਕ੍ਰੈਡਿਟ ਕਾਰਡ ਦੇ ਉੱਤੇ ਹੁਣ ਕਰਜ਼ਾ ਲਗਾਤਾਰ ਵੱਧਦੇ ਜਾਣਾ, ਕੋਈ ਨਵੇਂ ਖਲਾਈ ਜਾਊਗਾ, ਕੁਛ ਹੋਰ ਕਰੀ ਜਾਊਗਾ, ਉਹ ਤਾਂ ਬੋਝ ਦਰ ਬੋਝ ਆਪਣੇ ਸਿਰ ਜਿਹੜਾ ਉਹ ਪਾਈ ਜਾ ਰਹੇ ਆ। ਸੋ
ਉਹਦੇ ਲਈ ਹੁਣ ਕੀ ਸੋਲੂਸ਼ਨ ਆ ਲੋਕਾਂ ਦੇ ਲਈ, ਕੀ ਕੀਤਾ ਜਾ ਸਕਦਾ, ਕਿਵੇਂ ਜਿਹੜੀ ਇਹ ਗੱਲ ਬਣੂਗੀ? ਦੇਖੋ ਜੋ ਓਵਰਆਲ ਆਪਾਂ ਜੇ ਗੱਲ ਕਰੀਏ ਰਾਜਕਰਨ ਤੇ ਇਕਨੋਮੀ, ਜੇ ਆਪਾਂ ਇਸ ਟਾਈਮ ਜਿਹੜੀ ਦੇਖੀਏ, ਕਿਉਂਕਿ ਜਿੱਦਾਂ ਤੁਸੀਂ ਕਿਹਾ ਮਹੀਨੇ 'ਚ ਕੋਈ ਬਹੁਤਾ ਫਰਕ ਨਹੀਂ ਪਿਆ, ਇੱਕ ਚੀਜ਼ਾਂ ਖਰਾਬ ਹੋਣੀ ਸ਼ੁਰੂ ਹੋ ਗਈਆਂ ਨੇ, ਬਿਜ਼ਨਸ ਅਜੇ ਵੀ ਚੱਲਦੇ ਪਏ ਨੇ, ਇਦਾਂ ਦੇ ਨਹੀਂ ਕਿ ਬਿਜ਼ਨਸ ਲੈਵਲ ਵੱਡੇ ਸਕੇਲ ਤੇ ਬੰਦ ਹੁੰਦੇ ਪਏ ਨੇ, ਪਰ ਜੋ ਪ੍ਰੈਡਿਕਸ਼ਨਸ ਆ ਰਹੀਆਂ ਨੇ ਜਿਹੜੀਆਂ ਇਸ ਟਾਈਮ, ਜੇ ਆਪਾਂ ਟਰੱਕਿੰਗ ਕੰਪਨੀ ਦੀ ਗੱਲ ਕਰੀਏ, ਐਨੀਵੇਅਰ ਬਿਟਵੀਨ ਜੇ ਕੋਈ ਜਿਹਦੇ 1 ਤੋਂ ਲੈ ਕੇ 50 ਟਰੱਕ ਤੱਕ ਹੈਗੇ ਨੇ, ਸੇ ਉਹਨਾਂ ਦੀ ਜਿਹੜੀ ਬੈਂਕਰਪਸੀ ਦੀ ਜਿਹੜੀ ਹੈ ਰੇਟ ਆ, ਮੈਕਸਿਮਮ ਜਿਹੜੀ ਇਸ ਟਾਈਮ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੀ ਹੈ, ਜਿਨ੍ਹਾਂ ਦੇ ਟਰੱਕ 1 ਤੋਂ ਲੈ ਕੇ 50 ਟਰੱਕ ਤੇ ਹੈਗੇ ਨੇ। ਸੋ ਦੇ ਆਰ ਐਟ ਹਾਈਐਸਟ ਰਿਸਕ ਰਾਈਟ ਨਾਓ ਬਿਕਾਜ਼ ਆਫ ਹਾਇਰ ਪ੍ਰਾਈਸ, ਡੀਜ਼ਲ ਪ੍ਰਾਈਸਿਸ। ਐਗਜ਼ੈਕਟਲੀ। ਪਲੱਸ ਹੁਣ ਦੇਖੋ ਤੁਸੀਂ ਓਵਰਆਲ ਜਿਹੜਾ ਤੁਸੀਂ ਗਰੋਸਰੀਜ਼ ਵੇਖੋ, ਬਾਕੀ ਸਟਿੱਕਰ, ਹਰ ਚੀਜ਼ ਦੇ ਉੱਤੇ ਜਿਹੜਾ ਤੁਹਾਡੀ ਇਕਨੋਮੀ ਹੈ ਉਹ ਕਿਤੇ ਨਾ ਕਿਤੇ ਖਰਾਬ ਕਰ ਹੁੰਦੀ ਪਈ ਹੈ। ਪਲੱਸ ਜੇ ਆਪਾਂ ਸਿਰਫ ਕ੍ਰੈਡਿਟ ਕਾਰਡ ਦੇ ਡੈਟ ਦੀ ਗੱਲ ਕਰੀਏ, ਕਿਉਂਕਿ ਕ੍ਰੈਡਿਟ ਕਾਰਡ ਡੈਟ ਵੀ ਪਾਈਲ ਅਪ ਨਹੀਂ ਹੁੰਦਾ ਰਾਈਟ ਵੇ, ਉਹ ਵੀ ਹੌਲੀ ਹੌਲੀ ਪਾਈਲ ਅਪ ਹੁੰਦਾ। ਸੋ ਆਲਮੋਸਟ 1.3 ਟ੍ਰਿਲੀਅਨ ਡਾਲਰ ਦੇ ਕੋਲ ਡੈਟ ਪਹੁੰਚ ਚੁੱਕਿਆ ਹੈ, ਔਰ ਜਿਹੜਾ ਕੈਰੀ ਕਰਦਾ ਪਿਆ ਡੈਟ, ਉਹ ਡੈਟ ਜਿਹੜਾ ਔਨ 20 ਤੋਂ 24% ਜਿਹੜਾ ਇੰਟਰਸਟ ਰੇਟ ਤੁਸੀਂ ਪੇ ਕਰਦੇ ਪਏ ਐਵਰੀ ਸਿੰਗਲ ਮੰਥ। ਹੁੰਦਾ ਕੀ ਹੈ ਕਿ ਜਨਰਲੀ ਜਿਹੜਾ ਕੰਜ਼ਿਊਮਰ ਹੈ ਉਹ ਡੈਟ ਪੇ ਹੀ ਕਰੀ ਜਾਂਦਾ, ਪਰ ਉਹ ਪੇ ਨਹੀਂ, ਆਪਣਾ ਅਟੈਂਸ਼ਨ ਨਹੀਂ ਪੇ ਕਰਦਾ ਕਿ ਮੇਰਾ ਕਿੰਨਾ ਮਿਨੀਮਮ ਪੇਮੈਂਟ ਪੇ ਕਰੀ ਜਾਣਾ। ਸੋ ਦੇ ਓਨਲੀ ਮੇਕ, ਜਿੱਦਾਂ ਕਈ ਕਮਿਊਨਿਟੀਜ਼ ਦੇ ਵਿੱਚ ਹੁੰਦਾ, ਆਪਾਂ ਵੇਖੀਏ ਤੇ ਗੱਡੀ ਲੈਣ ਜਾਂਦੇ ਆ ਤੇ ਉਹੀ ਕਹਿੰਦੇ ਜੀ ਆ ਕੇ ਜੀ $200 ਮਹੀਨੇ ਦੀ ਪੇਮੈਂਟ ਐਕਸਟਰਾ ਆ ਵੀ ਲਵਾ ਲਓ, $50 ਚਾਹ ਲਵਾ ਲਓ, $100 ਚਾਹ ਲਵਾ ਲਓ, ਐਂਡ ਚੀਜ਼ਾਂ ਹੌਲੀ ਹੌਲੀ ਐਡ ਹੋ ਜਾਂਦੀਆਂ ਨੇ। ਤੇ ਆਪਾਂ ਜੇ $600-700 ਦੀ ਗੱਡੀ ਵੀ ਲੈ ਕੇ ਆ ਜਾਂਦੇ ਪਰ ਮੰਥ, ਔਰ ਜੇ ਪੇਮੈਂਟ 5-7-8 ਸਾਲ ਦੀ ਕਰ ਲੈਂਦੇ ਆ ਤੇ ਉਹਦੇ ਚ ਯੂ ਪੇ ਸੋ ਮਚ ਮਨੀ। ਇੱਥੇ ਤੁਸੀਂ 30-40 ਸਾਲ 50 ਸਾਲ ਦੀ ਪੇਮੈਂਟਸ ਕਰ ਰਹੇ ਹੋ, ਤੇ ਜੇ ਤੁਸੀਂ $10,000 ਵੀ ਦੇਣਾ, ਯੂ ਐਂਡ ਅਪ ਪੇਇੰਗ $50,000-60,000 ਐਕਸਟਰਾ। ਸੋ ਇਹ ਜਿਹੜਾ ਇਸ ਟਾਈਮ ਸਿਚੁਏਸ਼ਨ ਹੈ, ਇਹਦੇ ਚ ਇਹੀ ਹੈ ਕਿ ਜਿਹੜਾ ਤੁਹਾਡਾ ਗੁੱਡ ਮਨੀ ਇਟਸ ਗੋਇੰਗ ਆਫਟਰ ਬੈਡ ਮਨੀ, ਯੂ ਨੀਡ ਟੂ ਰੀਅਲੀ ਸਟਾਰਟ ਕਿ ਜਿਹੜੀ ਤੁਹਾਡੀ ਬਲੀਡਿੰਗ ਹੁੰਦੀ ਪਈ, ਬਿਕੋਜ਼ ਕੁਝ ਖਰਚੇ ਆਪਾਂ ਕੰਟਰੋਲ ਕਰ ਸਕਦੇ ਹਾਂ, ਕੁਝ ਆਪਾਂ ਮੈਨੇਜ ਕਰ ਸਕਦੇ ਹਾਂ, ਔਰ ਕੁਝ ਆਪਾਂ ਬਿਲਕੁਲ ਕੰਟਰੋਲ ਨਹੀਂ ਕਰ ਸਕਦੇ। ਘਰਾਂ ਦੀ ਪੇਮੈਂਟਾਂ ਅਸੀਂ ਨਹੀਂ ਕੰਟਰੋਲ ਕਰ ਸਕਦੇ, ਗੱਡੀਆਂ, ਇੰਸ਼ੋਰੈਂਸ, ਦੈਟਸ ਵੈਰੀ ਇੰਪੋਰਟੈਂਟ। ਹੁਣ ਜੇ ਗੈਸ ਵੱਧ ਪੇ ਕਰ ਰਹੇ ਹਾਂ ਤਾਂ ਗੈਸ ਵੱਧ ਹੀ ਪੇ ਕਰਨੀ ਪੈਣੀ ਹੈ। ਜੇ ਮੰਨ ਲਓ ਕਿ ਇਸ ਟਾਈਮ ਜੇ ਹੁਣ ਔਨ ਐਵਰੇਜ 4.5 ਤੇ ਚੱਲਦਾ ਪਿਆ ਨੈਸ਼ਨਲ ਐਵਰੇਜ ਗੈਸ ਦਾ, ਜੇ ਕੱਲ ਨੂੰ ਰੱਬ ਨਾ ਕਰੇ $7 ਤੇ ਵੀ ਹੋ ਗਈ ਤੇ ਆਪਾਂ ਨੂੰ ਪੇ ਕਰਨੀ ਪੈਣੀ ਹੈ। ਪਰ ਜਿਹੜਾ ਕ੍ਰੈਡਿਟ ਕਾਰਡ ਦਾ ਡੈਟ ਹੈ, ਜਿਹਦੇ ਉੱਤੇ ਤੁਸੀਂ 24% ਇੰਟਰਸਟ ਰੇਟ ਪੇ ਕਰਦੇ ਹੋ ਔਰ ਮਿਨੀਮਮ ਪੇਮੈਂਟ ਦੇਈ ਜਾਂਦੇ ਪਏ ਹੋ, ਔਰ ਉਹਨੂੰ ਆਪਾਂ ਨੂੰ ਚਾਹੀਦਾ ਕਿ ਥੋੜਾ ਜਿਹਾ ਉਹਨੂੰ ਖਤਮ ਕਰ ਸਕੀਏ। ਕਿੱਦਾਂ ਕਰ ਸਕੀਏ? ਮੈਂ ਇਹ ਕਹਿੰਦਾ ਕਿ ਪਹਿਲਾਂ ਕੋਸ਼ਿਸ਼ ਇਹ ਕਰੋ, ਜੇ ਤੁਸੀਂ ਆਪ ਪੇ ਕਰ ਸਕਦੇ ਕਰੋ, ਡੈਟ ਸੈਟਲਮੈਂਟ ਇਜ਼ ਦਾ ਲਾਸਟ ਆਪਸ਼ਨ, ਪਰ ਡੈਫੀਨਿਟਲੀ ਇਟਸ ਅ ਆਪਸ਼ਨ ਬਿਫੋਰ ਯੂ ਗੋ ਫॉर ਬੈਂਕਰਪਸੀ। ਆਪਣਾ ਜਿਹੜਾ ਆਪਣੇ ਨਾ ਕ੍ਰੈਡਿਟ ਨੂੰ ਸਮਝੋ ਤੁਸੀਂ ਪਹਿਲਾਂ, ਕਿ ਆਪਣੀ ਕ੍ਰੈਡਿਟ ਕਾਰਡ ਸਟੇਟਮੈਂਟਸ ਨੂੰ ਰੀਡ ਕਰੋ। ਉਹਨਾਂ ਨੇ ਫਿਰ ਸਿਸਟਮ ਇਹਦਾ ਡਿਜ਼ਾਈਨ ਕਰ ਦਿੱਤਾ ਹੈ ਕਿ ਲੋਕੀ ਆਪਣੇ ਸਟੇਟਮੈਂਟਸ ਨਾ ਪੜ੍ਹਨ, ਧੱਕੇ ਨਾਲ ਆਨਲਾਈਨ ਸਟੇਟਮੈਂਟ ਆਫਰ ਕਰ ਦਿੰਦੇ ਨੇ। ਲੋਕਾਂ ਦੇ ਘਰ ਸਟੇਟਮੈਂਟ ਨਹੀਂ ਆਉਂਦੀ, ਜੇ ਆਉਂਦੀ ਵੀ ਹੈ ਤੇ ਆਪਾਂ ਪਹਿਲਾ ਸੈਕਸ਼ਨ ਪੜ੍ਹ ਕੇ ਜਾਂ ਵੈਰੀਫਾਈ ਕਰਕੇ, ਬਿਕੋਜ਼ ਐਵਰੀ ਸਟੇਟਮੈਂਟ ਤੇ ਲਿਖਿਆ ਹੁੰਦਾ ਕਿ ਜੇ ਤੁਸੀਂ ਮਿਨੀਮਮ ਪੇਮੈਂਟ ਦੋਗੇ ਤਾਂ ਕਿੰਨਾ ਚਿਰ ਲੱਗਣਾ ਉਹਨੂੰ ਪੇ ਕਰਨ ਵਾਸਤੇ। ਹਾਂਜੀ ਜੀ ਜੀ। ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਆਪਣੇ ਬਿਹਾਫ ਦੇ ਉੱਤੇ, ਯੂ ਕੈਨ ਕਾਲ ਯੂਰ ਕ੍ਰੈਡਿਟ ਕਾਰਡ ਕੰਪਨੀ ਐਂਡ ਆਸਕ ਕਿ ਜੇ ਤੁਹਾਡੇ ਤੇ ਇੰਟਰਸਟ ਰੇਟ ਲੋਅਰ ਨਹੀਂ ਕਰ ਸਕਦੇ, ਜੇ ਨਹੀਂ ਕਰ ਸਕਦੇ ਤਾਂ ਤੁਸੀਂ ਸਾਨੂੰ ਕਾਲ ਕਰੋ, ਅਸੀਂ ਕੋਸ਼ਿਸ਼ ਕਰ ਸਕਦੇ ਕਿ ਤੁਹਾਡਾ ਲੋ ਪ੍ਰੋਗਰਾਮ ਹੈ। ਔਰ ਖਾਸ ਕਰਕੇ ਜਿਹੜਾ ਵੀ ਇਸ ਟਾਈਮ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਉਹਨਾਂ ਦੀ ਜੌਬ ਚਲੀ ਗਈ ਹੈ, ਨੌਕਰੀ ਚਲੀ ਗਈ ਹੈ, ਉਹਨਾਂ ਦੀ ਇੱਕ ਹਾਰਡਸ਼ਿਪ ਪ੍ਰੋਗਰਾਮ ਹੈਗੀ ਹੈ, ਉਹਨੂੰ ਆਪਾਂ ਹਾਰਡਸ਼ਿਪ ਦੇ ਬੇਸਿਸ ਦੇ ਉੱਤੇ ਕ੍ਰੈਡਿਟ ਜਿਹੜੀ ਹੈ ਡੈਟ ਕੰਸੋਲੀਡੇਸ਼ਨ ਕਰ ਸਕਦੇ ਹਾਂ ਉਹਨਾਂ ਦੇ ਘੱਟ ਇੰਟਰਸਟ ਰੇਟ ਦੇ ਉੱਤੇ ਉਹਨਾਂ ਨੂੰ। ਔਰ ਜੇ ਕੋਈ ਚਾਹੁੰਦਾ ਹੈ ਭੈਣ ਭਰਾ ਕੇ ਲੋਨ ਲੈ ਕੇ ਉਹਨੂੰ ਕੰਸੋਲੀਡੇਟ ਕਰਕੇ ਇੱਕ ਲੋਨ ਪੇ ਕਰਕੇ ਔਰ ਬਾਕੀ ਸਾਰੇ ਕਾਰਡ ਪੇ ਕਰ ਲੈਣ, ਉਹ ਕਰਨ ਦੀ ਕੋਸ਼ਿਸ਼ ਕਰੋ। ਪਰ ਜਿੰਨਾ ਚਿਰ ਤੁਸੀਂ ਸੈਟਲ ਨਹੀਂ ਕਰਦੇ, ਆਪਣਾ ਕਰਜ਼ਾ ਖਤਮ ਨਹੀਂ ਕਰਦੇ, ਉਹ ਕਾਰਡ ਦੇ ਉੱਤੇ ਹੋਰ ਐਡ ਕਰਨ ਦੀ ਕੋਸ਼ਿਸ਼ ਨਾ ਕਰੋ। ਟਰਾਈ ਟੂ ਕੰਟਰੋਲ ਦੈਟ। ਸੋ ਮੈਂ ਤੇ ਇਹੀ ਕਹਿਣਾ ਕਿ ਜੇ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੇ ਕਰਜ਼ੇ ਤੋਂ ਨਿਕਲ ਸਕਦੇ ਹੋ, ਇਹ ਤੋਂ ਬਚ ਸਕਦੇ ਹੋ, ਜਿਹੜਾ ਇਸ ਟੇਕਿੰਗ ਅ ਮੇਜਰ ਟੋਲ। ਜੇ ਹੁਣ ਇਸ ਟਾਈਮ ਗੱਲ ਕਰੀ, ਤਕਰੀਬਨ 60% ਜਿਹੜੀ ਪੋਪੂਲੇਸ਼ਨ ਹੈ ਇਸ ਟਾਈਮ ਯੂਐਸ ਦੀ, ਜਿਹਨਾਂ ਤੇ ਕ੍ਰੈਡਿਟ ਕਾਰਡ ਡੈਟ ਹੈਗਾ, ਇਹ ਕ੍ਰੈਡਿਟ ਕਾਰਡ ਦਾ ਹੈਗਾ, ਦੇ ਆਰ ਕੈਰਿੰਗ, ਭਾਵੇਂ ਉਹ ਪੂਰੀ ਪੇਮੈਂਟ ਨਹੀਂ ਕਰ ਪਾ ਰਹੇ, ਓਨਲੀ 40% ਪੋਪੂਲੇਸ਼ਨ ਹੈ ਜਿਹੜੀ ਆਪਣਾ ਜਿੰਨਾ ਪੈਸਾ ਯੂਜ਼ ਕਰਦੀ ਹੈ ਉਨੇ ਪੈਸੇ ਹਰ ਮਹੀਨੇ ਪੇ ਕਰ ਦਿੰਦੀ ਹੈ। ਓਵਰ 52% ਦੇ ਆਰ ਬਿਹਾਈਂਡ ਔਨ देयर ਪੇਮੈਂਟਸ। ਸੋ ਇੱਕ ਵੱਡਾ ਸੁਨਾਮੀ ਆਈ ਹੋਈ ਹੈ ਇੱਕ ਤਰ੍ਹਾਂ ਦੀ ਫਾਈਨੈਂਸ਼ੀਅਲ। ਹੋਰ ਇੱਕ ਬੜਾ ਵੱਡਾ ਮਸਲਾ, ਮੈਂ ਅੱਗੇ ਵੀ ਇੱਕ ਦੋ ਵਾਰੀ ਗੱਲ ਕੀਤੀ ਹੈ, ਥੋੜਾ ਜਿਹਾ ਮੈਂ ਤਾਂ ਜ਼ਿਆਦਾ ਇਲੈਬੋਰੇਟ ਕਰਾਂਗਾ, ਕਿ ਐਸਪੀਏ ਦੇ ਲੋਨ ਜਿਹੜੇ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਇਸ ਟਾਈਮ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਉੱਤੇ ਸਕਰੂਟਨੀ ਵੱਧਦੀ ਪਈ ਹੈ ਕਿ ਜਿਹੜੇ, ਔਰ ਐਸਪੀਏ ਦਾ ਲੋਨ ਇਦਾਂ ਦਾ ਹੈ, ਭਾਵੇਂ ਤੁਹਾਨੂੰ ਉਹਨਾਂ ਨੇ ਬਿਲਕੁਲ ਇੰਡੀਪੈਂਡੈਂਟ ਦਿੱਤਾ ਹੋਇਆ ਹੈ, ਬਟ ਯੂ ਆਰ ਪਰਸਨਲੀ ਲਾਇਬਲ। ਜੇ ਕੱਲ ਨੂੰ ਤੁਸੀਂ ਬਿਜ਼ਨਸ ਬੰਦ ਵੀ ਕਰ ਦਿੰਦੇ ਹੋ, they don't really care about that business. Collection ਜਿਹੜੀ ਕਰਦੇ ਵੀ ਇਹ collection treasury department ਕਰਦਾ ਪਿਆ। So you're directly dealing with government, United States government. So ਜੇ ਤੁਹਾਡੇ ਉਹ ਡੈਟ ਵੀ ਹੈਗਾ
ਆਪਣਾ SBA ਲੋਨ ਦਾ ਜਿਹੜਾ ਤੁਸੀਂ ਖਾਸ ਕਰਕੇ ਉਹ ਪੈਂਡੈਮਿਕ ਵਿੱਚ ਲਿਆ ਸੀ, ਕੋਵਿਡ ਦੇ ਦੌਰਾਨ ਹਾਂਜੀ ਆਇਆ ਸੀ। ਐਗਜ਼ੈਕਟਲੀ ਉਹਨੂੰ ਵੀ ਸੈਟਲ ਕਰ ਸਕਦਾ, ਉਹਨੂੰ ਵੀ ਸੈਟਲ ਕੀਤਾ ਜਾ ਸਕਦਾ। ਪਰ ਕੋਸ਼ਿਸ਼ ਇਹੀ ਕੀਤੀ ਜਾਏ ਕਿ ਜੋ ਇਕਨੋਮੀ ਦੀ ਸਿਚੁਏਸ਼ਨ ਇਸ ਟਾਈਮ ਉਹ ਬੈਟਰ ਹੁੰਦੇ ਨਜ਼ਰ ਨਹੀਂ ਆਉਂਦੇ ਪਏ, ਔਰ ਜੇ ਅੱਜ ਵੀ ਲੜਾਈ ਹਟ ਜਾਂਦੀ ਹੈ, ਇਟਸ ਸਟਿਲ ਗੋਇੰਗ ਟੂ ਟੇਕ few years ਜੇ ਬਾਕੀ ਚੀਜ਼ਾਂ ਠੀਕ ਰਹਿੰਦੀਆਂ ਨੇ to get back to normal. So don't let the good money go after bad and try to save as much as you can, ਔਰ ਸਪੈਸ਼ਲੀ ਕੋਸ਼ਿਸ਼ ਇਹੀ ਕਰੋ ਕਿ ਆਪਣਾ ਜਿਹੜਾ ਤੁਹਾਡਾ ਕਾਰਡ ਹੈ ਉਹਨਾਂ ਨੂੰ ਮੰਥਲੀ ਯੂਜ਼ ਕਰਕੇ ਮੰਥਲੀ ਪੇ ਕਰ ਲਓ, ਔਰ ਜੇ ਨਹੀਂ ਕਰ ਸਕਦੇ ਤੇ ਆਪਣਾ ਜਿਹੜੀ ਆ ਹਰ ਮਹੀਨੇ ਪੇਮੈਂਟ ਦਿੰਦੇ ਆ ਇਹਨੂੰ ਘਟਾਉਣ ਦੀ ਕੋਸ਼ਿਸ਼ ਕਰੋ। ਐਂਡ ਜਿੱਦਾਂ ਆਪਾਂ ਕੋਸ਼ਿਸ਼ ਕਹਿੰਦੇ ਹੁੰਦੇ ਹਮੇਸ਼ਾ ਕਿ ਵੀ ਕੈਨ ਸੇਵ ਮੋਰ ਦੈਨ 50%, ਜਿਹੜਾ ਅੱਧੇ ਤੋਂ ਵੱਧ ਤੁਹਾਡੇ ਪੈਸੇ ਬਚ ਜਾਂਦੇ ਨੇ, ਔਰ ਬਾਕੀ ਰਹਿੰਦੀਆਂ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ, ਔਰ ਯੂ ਡੋਨਟ ਹੈਵ ਟੂ ਪੇ ਅ ਸਿੰਗਲ ਪੈਨੀ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ, ਚਾਹੇ ਤੁਹਾਡਾ ਰੈਗੂਲਰ ਲੋਨ ਹੈ, ਚਾਹੇ SBA ਦਾ ਲੋਨ ਹੈ, ਕੋਈ ਵੀ ਲੋਨ ਹੈਗਾ, ਯੂ ਡੂ ਨਾਟ ਪੇ ਐਨੀਥਿੰਗ ਅਪਫਰੰਟ। ਜੀ ਨੰਬਰ ਦੱਸ ਦਿਓ ਜੀ। ਜੀ ਨੰਬਰ ਹੈ 888 9914 888 9914 ਤੇ ਵੈਬਸਾਈਟ ਹੈਗੀ ਆ pura.org। ਅੱਛਾ, ਹੁਣ ਜਿੱਦਾਂ ਇੱਕ ਉਦਾਹਰਨ ਦੱਸਿਓ ਨਿਰਮਲ ਮਾਨ ਜੀ, ਵੀ ਮੰਨ ਲਓ ਕਿਸੇ ਦੇ ਕੋਲ ਕ੍ਰੈਡਿਟ ਕਾਰਡ ਦੇ ਉੱਤੇ ਜਿੱਦਾਂ ਤੁਸੀਂ ਕਹਿ ਰਹੇ ਵੀ ਬੈਡ ਡੈਟ ਨੂੰ ਸਹੀ ਮਨੀ ਦੇ ਨਾਲ ਨਾ ਕਰੋ, ਉਹਨੂੰ ਥੋੜਾ ਸੈਟਲ ਕਰੋ, ਉਹਨੂੰ ਦੇਖੋ ਵੀ ਕਿੱਦਾਂ ਮਨੀ ਆਪਣੀ ਬਚਾਉਣੀ ਆ। ਹੁਣ ਬੰਦੇ ਨੂੰ ਕਈ ਨੂੰ ਲੱਗਦਾ ਵੀ ਅੱਛਾ $20,000 ਮੰਨ ਲਓ ਕਿਸੇ ਦੇ ਉੱਤੇ ਐਗਜ਼ਾਮਪਲ ਦੇ ਤੌਰ ਦੇ ਉੱਤੇ ਜਿਹੜਾ ਇੰਟਰਸਟ ਵਾਲਾ ਜਿਹੜਾ ਉਹ ਕਰਜ਼ਾ ਆ ਉਹਦੇ ਉੱਤੇ ਕ੍ਰੈਡਿਟ ਕਾਰਡ ਵਾਲਾ, ਉਹ ਇਵੈਂਚੁਅਲੀ ਬੰਦੇ ਦਾ ਬਣ ਕਿੰਨਾ ਜਾਂਦਾ ਆ। ਮੈਨੂੰ ਲੱਗਦਾ ਲੋਕਾਂ ਦੇ ਮਨ ਦੇ ਵਿੱਚ ਸ਼ਾਇਦ ਇਹ ਆ ਵੀ ਸ਼ਾਇਦ 10,000 ਹੀ ਦੇਣਾ ਪਊਗਾ। ਕਿਵੇਂ, ਜੇ ਤੁਸੀਂ ਅਮਾਊਂਟ ਦੇ ਹਿਸਾਬ ਦੇ ਨਾਲ ਥੋੜਾ ਸਮਝਾਉਣਾ ਹੋਵੇ ਵੀ ਕਿਵੇਂ ਆ, ਵੀ ਆਪਾਂ ਇਹ ਅਸਿਊਮ ਕਰ ਰਹੇ ਹਾਂ ਵੀ 20,000 ਦਾ ਕਰਜ਼ਾ ਹੈ ਤੇ ਇਸ ਟਾਈਮ ਮਿਨੀਮਮ ਪੇਮੈਂਟ ਜਿਹੜਾ ਕੋਈ ਬੰਦਾ ਦੇ ਰਿਹਾ ਆ, ਸੋ ਵਾਟ ਇਵੈਂਚੁਅਲੀ ਇਜ਼ ਗੋਇੰ ਟੂ ਕਾਸਟ ਦੈਟ ਪਰਸਨ। ਮੈਂ ਜਨਰਲੀ ਬਿਕੋਜ਼ ਡਿਫਰੈਂਟ ਸਿਚੁਏਸ਼ਨ ਡਿਫਰੈਂਟ ਹੁੰਦਾ, ਪਰ ਮਿਨੀਮਮ ਤੁਸੀਂ 20% ਲੈ ਕੇ ਚੱਲੋ, ਪਰ ਆਪ 20 25 28 27 35 37% ਤੱਕ ਵੀ ਇੰਟਰਸਟਡ ਦੇਖਿਆ ਮੈਂ, ਪਰ ਲੈਟਸ ਸੇ ਕਿ 24% ਤੁਸੀਂ ਇੰਟਰਸਟਡ ਫੜ ਲਓ, ਸੋ 24% ਇਜ਼ ਆਲਮੋਸਟ 2% ਹਰ ਮਹੀਨੇ ਦਾ ਹਰ ਮਹੀਨੇ ਐਡ ਹੁੰਦਾ ਪਿਆ। ਸੋ ਇੰਟਰਸਟ ਜਿਹੜਾ ਹੈ, ਤੁਸੀਂ ਇੰਟਰਸਟ ਦੇ ਉੱਤੇ ਵੀ ਇੰਟਰਸਟ ਲੱਗੀ ਜਾਂਦਾ, ਸੋ ਡਿਪੈਂਡਿੰਗ ਔਨ ਤੁਹਾਡਾ ਇੰਟਰਸਟ ਕਿੰਨਾ ਹੈ, 20 ਹੈ ਕਿ 37 ਹੈ, ਯੂ ਕੈਨ ਪੇ ਐਨੀਵੇਅਰ। ਮੰਨ ਲਓ ਕਿ $10,000 ਹੈ, ਜੇ ਤੁਸੀਂ you may 20% ਦੇ ਉੱਤੇ, ਮੈਂ ਲਮਸਮ ਦੇ ਹਿਸਾਬ ਨਾਲ ਮੋਟਾ ਜਿਹਾ, in next 30 years sorry 21 ਸਾਲ ਲੱਗਣੇ, 21 ਸਾਲ ਦੇ ਵਿੱਚ ਜੇ ਤੁਹਾਡਾ 10,000 ਦਾ ਕਰਜ਼ਾ, ਤਕਰੀਬਨ ਤੁਸੀਂ $21,000 ਦੇ ਉੱਤੇ ਹੋਰ ਵਿਆਜ ਦੇ ਦੋਗੇ। ਜੇ ਤੁਸੀਂ 10,000 ਦੇਣਾ ਸੀ, ਉੱਥੇ 30 ਜਾਂ 31,000 ਤੁਸੀਂ ਪੇ ਕਰੋਗੇ, ਔਰ ਜਿੱਦਾਂ ਇੰਟਰਸਟ ਰੇਟ ਵੱਧਦਾ ਜਾਂਦਾ, ਉਹ ਕਿਸੇ ਸਿਨੈਰੀਓ 'ਚ ਇਹ ਹੈ ਕਿ ਤੁਸੀਂ 10,000 ਲੈ ਕੇ ਤੇ 70,000 ਵੀ ਦਿੰਦੇ ਹੋ। ਸੋ ਔਰ ਜਿੱਦਾਂ ਖਾਸ ਕਰਕੇ ਮੈਂ SBA ਦੀ ਲੋਨ ਕੀਤੀ ਹੈ, ਇਦਾਂ ਦੇ ਇਸ਼ੂ ਆ ਰਹੇ ਨੇ, ਤੁਸੀਂ 1-2 ਪੇਮੈਂਟ ਮਿਸ ਕੀਤੀ, ਉਹਨਾਂ ਨੇ 25% ਉਹਦੇ ਉੱਤੇ ਜਿਹੜੀ ਹੈ ਫੀਸ ਲਾਈ ਹੋਈ ਹੈ, ਕਲੈਕਸ਼ਨ ਫੀਸ। ਸੋ ਅੱਜ ਤੁਸੀਂ $1,00,000 ਇਨਰੋਲ ਕੀਤਾ, ਲੂਜ਼ ਕੀਤਾ, ਐਸੀ ਕਿ $1,00,000 ਦੀ ਬੈਲੈਂਸ ਹੀ $2.25 ਉਹਨਾਂ ਦੇ ਉੱਤੇ ਕਲੈਕਸ਼ਨ ਜਿਹੜੀ ਹੈ ਉਹ ਚਾਰजेस ਪੈ ਗਏ। 25,000 ਸਿੱਧਾ ਹੀ ਉੱਤੇ ਫੀਸ ਆ। ਨਹੀਂ, $2.25 ਕਹਿਣ ਦਾ ਭਾਵ ਕਿ 2.25 ਲੱਖ ਸਿੱਧਾ। ਅੱਛਾ, $2.25 ਤੇ ਇੰਟਰਸਟ ਪਲੱਸ ਲੇਟ ਫੀਸ ਇਹ ਉਹ ਪਾ ਕੇ ਉਹਨਾਂ ਨੇ $2.25 ਪਾਤਾ, ਉਹਨਾਂ ਨੇ ਪਿਛਲੇ ਪ੍ਰੋਰੇਟਡ ਜਿਹੜੇ ਉਹ ਅਮਾਉਂਟ ਹਨ ਉਹ ਤੇ ਕੀਤਾ ਹੈ। ਉਹ ਜਿਹੜਾ ਔਰ ਚੱਕਰ ਇਹ ਹੈ ਕਿ ਹੁਣ ਕਈ ਕੋਸ਼ਿਸ਼ ਕਰਦੇ ਜੀ ਅਸੀਂ ਨਹੀਂ, ਆਪਾਂ ਨਹੀਂ ਦੇ ਸਕਦੇ, ਆਪਾਂ ਪੋਸੀਬਲ ਨਹੀਂ ਹੈਗੇ। ਦੇ ਰੀਅਲੀ ਡੋਂਟ ਕੇਅਰ, ਬਿਕੋਜ਼ ਇਹ ਜਿਹੜਾ SBA ਦਾ ਲੋਨ ਹੈ, the way it's written, you are personally liable। ਜਿੰਨਾ ਚਿਰ ਤੁਸੀਂ ਜਿਉਂਦੇ ਹੋ, ਅਨਫੋਰਚੂਨੇਟਲੀ ਜੇ ਕੋਈ ਬਜ਼ੁਰਗ ਹੈ, ਉਹ ਰੱਬ ਨਾ ਕਰੇ ਕਿਤੇ ਪੂਰਾ ਵੀ ਹੋ ਜਾਂਦਾ, ਤੇ ਜੋ ਉਹਨਾਂ ਦਾ ਇਨਹੈਰੀਟੈਂਸ ਹੈ, ਜੋ ਉਹਨਾਂ ਦੇ ਘਰ ਦਾ ਹੈ, ਉਹਨਾਂ ਨੇ ਆ ਕੇ ਪਹਿਲਾਂ ਆਪਣਾ ਜਿਹੜੇ ਟ੍ਰੈਜਰੀ ਨੇ ਆਪਣੇ ਆ ਕੇ ਪੈਸੇ ਪਹਿਲਾਂ ਲੈ ਲੈਣੇ ਨੇ। ਤੁਸੀਂ ਬੈਂਕਰਪਸੀ ਜਿਹੜਾ SBA ਦਾ ਲੋਨ ਹੈ, ਯੂ ਕੈਨ ਨਾਟ ਰਾਈਟ ਦੈਟ ਅਪ ਇਨ ਬੈਂਕਰਪਸੀ ਈਦਰ। ਸੋ ਆਈ ਥਿੰਕ ਕਿ ਚੀਜ਼ਾਂ ਇੰਨੀਆਂ ਟਾਈਟ ਹੋਈਆਂ ਪਈਆਂ ਨੇ, ਆਪਾਂ ਨੂੰ ਅਣਗਹਿਲੀ ਨਾ ਕਰਕੇ ਥੋੜਾ ਜਿਹਾ ਸੁਹਿਰਦਤਾ ਨੂੰ ਆਪਾਂ ਸਿਚੁਏਸ਼ਨ, ਮੈਂ ਤਾਂ ਹੀ ਕਹਿੰਦਾ ਕਿ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸਾਨੂੰ ਕਾਲ ਕਰੋ ਤੇ ਤੁਸੀਂ ਇਨਰੋਲ ਕਰਨਾ ਹੀ ਹੈ, ਤੁਸੀਂ ਡੈਟ ਸੈਟਲ ਕਰਨਾ ਹੀ ਕਰਨਾ। ਜਸਟ ਜੇ ਤੁਹਾਨੂੰ ਕੋਈ ਸ਼ੱਕ ਸ਼ੁਬਾ ਵੀ ਹੈਗਾ, ਕੋਈ ਕੁਐਸਚਨ ਹੈ, ਕੋਈ ਕੰਸਰਨ ਹੈ, ਐਟਲੀਸਟ ਯੂ ਕੈਨ ਕਲੈਰੀਫਾਈ ਦੈਟ as a knowledgeable consumer, as a more informed educated customer। ਤੁਹਾਨੂੰ ਆਪਣਾ ਜ਼ਿੰਦਗੀ ਦਾ ਜਿਹੜਾ ਵੀ ਡਿਸੀਜਨ ਹੈ, ਚਾਹੇ ਬੈਂਕਰਪਸੀ ਹੈ, ਚਾਹੇ ਤੁਸੀਂ ਪੂਰਾ ਪੇਮੈਂਟ ਪੇ ਕਰਨੀ ਹੈ ਜਾਂ ਕੰਸੋਲੀਡੇਸ਼ਨ ਕਰਨੀ ਹੈ, you can make a smarter and better decision based on how much information you have। ਜੀ, ਸੋ ਕਿਸੇ ਨੂੰ ਵੀ ਕਰਜ਼ੇ ਦੇ ਬਾਬਤ ਕੋਈ ਕੁਐਸਚਨ ਆ, ਸੈਟਲ ਕਰਨਾ ਆ, ਕੀ ਸਲਾਹ ਆ, ਕੀ ਆਪਣੀ ਸਿਚੁਏਸ਼ਨ ਦੱਸ ਕੇ ਤੁਸੀਂ ਇਹਨਾਂ ਦੇ ਨਾਲ ਸਲਾਹ ਜਿਹੜੀ ਉਹ ਤੁਸੀਂ ਕਰ ਸਕਦੇ ਆ, ਤੇ ਊੜਾ ਡੈਟ ਰਿਲੀਫ ਵਾਲਿਆਂ ਦੇ ਨਾਲ ਸੰਪਰਕ ਕਰੋ 8888889914 888 888 9914 ਦੇ ਉੱਤੇ ਤੁਸੀਂ ਕੰਟੈਕਟ ਇਹਨਾਂ ਦੇ ਨਾਲ ਕਰ ਸਕਦੇ ਆ।
ਆਪਾਂ ਦਿਖਾ ਰਹੇ ਸੀਗੇ ਵੀ ਜਿਹੜਾ ਇੱਕ ਗ੍ਰਾਫ ਵੀ ਕਿਸ ਤਰੀਕੇ ਨਾਲ 1.3 ਟ੍ਰਿਲੀਅਨ ਡਾਲਰ ਦਾ ਰਿਕਾਰਡ ਤੋੜ ਕ੍ਰੈਡਿਟ ਕਾਰਡ ਦੇ ਉੱਤੇ ਜਿਹੜਾ ਉਹ ਕਰਜ਼ਾ ਚੜਿਆ ਹੋਇਆ ਆ। ਜੌਬਸ ਨੂੰ ਲੈ ਕੇ ਕੀ ਸਿਚੁਏਸ਼ਨ ਚੱਲ ਰਹੀ ਆ ਇਸ ਟਾਈਮ? ਲੱਗ ਇੱਦਾਂ ਰਿਹਾ ਵੀ ਜਿਹੜਾ ਹੈਲਥ ਕੇਅਰ ਆ ਉਹੀ ਜੌਬ ਮਾਰਕੀਟ ਨੂੰ ਅੱਗੇ ਧੂ ਰਿਹਾ ਆ, ਉਹੀ ਲੈ ਕੇ ਜਾ ਰਿਹਾ। ਬਾਕੀ ਥਾਵਾਂ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਕੰਮ ਆ ਉਹ ਨਹੀਂ ਵੱਧ ਰਿਹਾ, ਆਲਦੋ ਮੈਨੂਫੈਕਚਰਿੰਗ, ਟਰਾਂਸਪੋਰਟੇਸ਼ਨ, ਕੰਸਟਰਕਸ਼ਨ ਦੇ ਵਿੱਚ ਵੀ ਜੌਬਸ ਐਡ ਹੋ ਰਹੀਆਂ ਆ। ਅਤੇ ਫੈਡਰਲ ਸਰਕਾਰ ਦੀਆਂ ਆਪਾਂ ਨੂੰ ਪਤਾ ਕਾਫੀ ਘੱਟ ਹੋਈਆਂ, ਫਾਈਨੈਂਸ਼ੀਅਲ ਵਾਲਿਆਂ ਦੇ ਵਿੱਚ ਵੀ ਕਾਫੀ ਕਟੌਤੀਆਂ ਆਈਆਂ ਆ। ਸੋ ਜੌਬ ਮਾਰਕੀਟ ਦਾ ਕਿਵੇਂ ਦੇਖ ਰਹੇ ਹੋ ਉਹਦੇ ਸਮੇਂ 'ਚ? ਵੇਖੋ ਜੌਬ ਮਾਰਕੀਟ ਔਨ ਐਵਰੇਜ ਖਾਸ ਕਰਕੇ ਜਦੋਂ ਪਿਛਲੀ ਵਾਰ ਵੀ ਜਿੰਨਾ ਕਿ ਐਸੀ ਜਿੱਦਾਂ ਹੁਣ ਤੁਸੀਂ ਕਿਹਾ ਆਪਕੇ ਖਾਸ ਕਰਕੇ ਸਿਰਫ ਆਪਣੀ ਹੈਲਥ ਕੇਅਰ ਨੂੰ ਔਰ ਇਨ ਸਰਟਨ ਸੈਕਸ਼ਨ ਹਸਪਿਟੈਲਿਟੀ ਦੇ ਵਿੱਚ ਥੋੜ੍ਹੀਆਂ ਜੌਬਸ ਹੁਣ ਟਰਾਂਸਪੋਰਟੇਸ਼ਨ ਦੁਬਾਰਾ ਰਿਵਾਈਵ ਹੋਈ ਹੈ 3 ਸਾਲਾਂ ਬਾਅਦ। ਕੰਸਟਰਕਸ਼ਨ ਵੀ ਰਿਵਾਈਵ ਹੋਈ ਸੀ, ਪਰ ਉਹ ਜਿਹੜਾ ਜਿਸ ਲੈਵਲ ਤੇ ਪਹਿਲਾਂ ਰਿਵਾਈਵ ਹੈਗੀ ਸੀ ਬਿਫੋਰ ਟੈਰਿਫਸ ਉੱਥੇ ਨਹੀਂ ਹੈਗੀ। ਸੋ ਓਵਰਆਲ ਜਿਹੜੀਆਂ ਜੌਬਸ ਨੇ ਇਹਦੇ 'ਚ IT ਦਾ ਸੈਕਟਰ ਜੌਬਸ ਨਹੀਂ ਹੈਗੀਆਂ। ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ 10 ਤੋਂ 12 ਮਹੀਨੇ ਲੱਗਦੇ ਪਏ ਨੇ ਜੇ ਕੋਈ ਬੰਦਾ ਅੱਜ ਲੂਜ਼ ਕਰ ਦਿੰਦਾ IT ਦੀ ਜੌਬ। ਜੋ ਸੈਲਰੀਆਂ ਹਨ, ਜੋ ਉਹਨਾਂ ਦਾ ਪੇ ਸਟਰਕਚਰ ਹੀ ਉਹ ਘਟਦਾ ਪਿਆ। ਸੋ ਟੈਕਨੀਕਲੀ ਆਈ ਡੋਂਟ ਥਿੰਕ ਕਿ ਐਸੀ ਕੋਈ ਵੀ ਮਾਰਕੀਟ ਹੈਗੀ ਰਾਜਕਰਨ ਜਿਹਦੇ 'ਚ ਤੁਹਾਨੂੰ ਫਿਊਚਰ ਜਿਹੜਾ ਬ੍ਰਾਈਟ ਨਜ਼ਰ ਆਉਂਦਾ ਪਿਆ। ਚਾਹੇ ਤੁਹਾਡੀਆਂ ਜੌਬਸ ਵੱਧਦੀਆਂ ਪਈਆਂ ਨੇ, ਪਰ ਜੋ ਸੈਲਰੀ ਸਟਰਕਚਰ ਅੱਜ ਤੋਂ 4-5 ਸਾਲ ਪਹਿਲਾਂ ਹੈਗਾ ਸੀ ਉਹ ਤੋਂ ਕਿਤੇ ਨਾ ਕਿਤੇ ਘੱਟ ਹੁੰਦਾ ਪਿਆ। ਪਰ ਜੇ ਨੌਕਰੀ ਹੈ ਵੀ ਤੁਹਾਡੇ ਕੋਲ, ਈਵਨ ਇਫ ਯੂ ਆਰ ਬਲੈਸਡ ਟੂ ਹੈਵ ਅ ਜੌਬ ਐਂਡ ਐਵਰੀਥਿੰਗ ਐਲਸ ਇਜ਼ ਵਰਕਿੰਗ ਨਾਈਸ, ਸਭ ਕੁਝ ਠੀਕ ਚੱਲਦਾ ਪਿਆ, ਸਟਿਲ ਚੀਜ਼ਾਂ ਜਿਹੜੀਆਂ ਨੇ ਜੇ ਮੰਨ ਲਓ ਕਿ ਡਬਲ ਪ੍ਰਾਈਸ ਹੋ ਗਿਆ ਜਾਂ 10% ਵੱਧ ਗਿਆ ਜਾਂ 5% ਵੱਧ ਗਿਆ, ਯੂ ਆਰ ਸਟਿਲ ਤੁਹਾਡਾ ਜਿਹੜਾ ਟੇਕ ਹੋਮ ਜਿਹੜੀ ਤੁਹਾਡੀ ਸੇਵਿੰਗਸ ਨੇ, people do not have enough savings to carry them through for next 3 to 6 months. ਜਨਰਲੀ ਕੀ ਹੁੰਦਾ ਕਿ ਤੁਹਾਡੇ ਕੋਲ ਇੰਨੇ ਪੈਸੇ ਹੁੰਦੇ ਹਨ ਕਿ ਕੱਲ ਤੁਹਾਡੇ ਕੋਲ ਜੌਬ ਨਾ ਰਹੇ ਜਾਂ ਤੁਹਾਡਾ ਬਿਜ਼ਨਸ ਸਲੋ ਪੈ ਜਾਏ, ਅਗਲੇ 3 ਤੋਂ 6 ਮਹੀਨੇ ਸਸਟੇਨ ਕਰ ਸਕਦੇ ਹੋ। ਅੱਜ ਜਿਹੜਾ ਬੰਦਾ ਆ ਗਿਆ, ਮੈਜੋਰਿਟੀ ਲੋਕ ਜਿਹੜੇ ਨੇ ਜਿਨ੍ਹਾਂ ਕੋਲ ਇੰਨੀ ਸੇਵਿੰਗਸ ਹੈਗੀ ਹਨ, ਬਫਰ ਇੰਨਾ ਹੈਗਾ ਹੀ, ਉਹ ਬਫਰ ਵੀ ਲਿਟਰਲੀ ਦਿਨਾਂ 'ਚ ਰਹਿ ਗਿਆ ਇਨ ਸਰਟਨ ਸਿਨੈਰੀਓਸ। ਸੋ ਆਪਾਂ ਨੂੰ ਇਹ ਵੀ ਚਾਹੀਦਾ ਕਿ ਆਪਣਾ ਇੱਕ ਬਫਰ, ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਜੌਬ ਮਾਰਕੀਟ ਜਾਂ ਬਿਜ਼ਨਸ ਕਿੱਧਰ ਜਾਣਾ, 3 ਤੋਂ 6 ਮਹੀਨੇ ਦਾ ਆਪਣਾ ਰੱਖ ਕੇ ਚੱਲੀਏ ਕਿ ਕੱਲ ਨੂੰ ਜੇ ਸਿਚੁਏਸ਼ਨ ਖਰਾਬ ਹੋ ਜਾਂਦੀ ਹੈ ਤੇ ਇੰਨਾ ਚਿਰ ਆਪਾਂ ਸਸਟੇਨ ਕਰ ਸਕੀਏ। ਬਿਲਕੁਲ ਬਿਲਕੁਲ। ਇਹਦੇ ਵਿੱਚ ਨਿਰਮਲ ਮਾਨ ਜੀ ਬਹੁਤ ਵਾਰੀ ਫਿਰ ਡੈਟ ਕਲੈਕਸ਼ਨ ਵੱਲ ਨੂੰ ਜਿਹੜੀਆਂ ਕਾਲਾਂ ਆਉਣ ਲੱਗ ਜਾਂਦੀਆਂ ਤੁਹਾਨੂੰ, ਉਹ ਸਿਨਾਰੀਓ ਦਾ ਮਤਲਬ ਆ ਵੀ ਆਲਰੇਡੀ ਦੇਰੀ ਹੋ ਚੁੱਕੀ ਆ, ਕੀ ਉਦੋਂ ਵੀ ਡੈਟ ਸੈਟਲਮੈਂਟ ਦੇ ਲਈ ਸੰਪਰਕ ਕੀਤਾ ਜਾ ਸਕਦਾ? ਜੀ ਬਿਲਕੁਲ, ਉਦੋਂ ਹੀ ਕੀਤਾ ਜਾ ਸਕਦਾ। ਔਰ ਜਨਰਲੀ ਉਹਨਾਂ ਦੀ ਪ੍ਰੈਕਟਿਸਿਸ ਕਾਫੀ ਅਨਐਥੀਕਲ ਹੁੰਦੀਆਂ ਇਨ ਸਰਟਨ ਕੇਸਿਸ। ਸੋ there is a law FDCPA, Fair Debt Collection Practice Act. ਸੋ ਕਈ ਵਾਰ ਕੀ ਹੁੰਦਾ, ਕਈ ਇਨ ਮੋਸਟ ਕੇਸਿਸ ਜੇ ਤੁਸੀਂ ਪ੍ਰੋਪਰਲੀ ਰਿਕਾਰਡ ਕਰਦੇ ਹੋ, ਜਿਹੜੇ ਵੀ ਕਸਟਮਰ ਸਾਡੇ ਨਾਲ ਇਨਰੋਲ ਹੁੰਦੇ ਨੇ, ਮੰਨ ਲਓ ਕਿ ਤੁਸੀਂ ਕਸਟਮਰ ਦਾ ਕਿਸੇ ਵੀ ਕ੍ਰੈਡੀਟਰ ਦਾ $10,000 ਦੇਣਾ, ਉਹਨਾਂ ਨੇ ਕੋਈ ਐਸੀ ਕੁਤਾਹੀ ਕਰ ਦਿੱਤੀ ਜਿਹੜੀ ਉਹ ਨਹੀਂ ਕਰ ਸਕਦੇ, ਜਿਹਦੇ ਵੱਲੋਂ ਫੈਡਰਲ ਗਵਰਨਮੈਂਟ ਨੇ ਉਹਨਾਂ ਨੂੰ ਵਰਜਿਆ ਗਿਆ, ਇਨ ਸਰਟਨ ਕੇਸਿਸ ਨਾ ਆਪਾਂ ਤੁਹਾਡਾ ਕਰਜ਼ਾ ਬਿਲਕੁਲ 100% ਮਾਫ ਕਰਾ ਦਿੰਦੇ, ਕਈ ਵਾਰ ਉਲਟਾ ਉਹਨਾਂ ਕੋਲ ਸੈਟਲਮੈਂਟ ਲੈ ਕੇ ਵੀ ਤੁਹਾਨੂੰ ਦਿੰਦੇ ਆ। ਸੋ these are the small things you have to keep track ਜਦੋਂ ਤੁਸੀਂ ਸਾਡੇ ਨਾਲ ਇਨਰੋਲ ਕਰਦੇ ਹੋ। ਬਾਕੀ ਕਈ ਵਾਰ ਕੀ ਕਰਦੇ, ਕਲੈਕਸ਼ਨ ਵਾਲੇ ਜਿਹੜੇ ਹੁੰਦੇ ਨੇ, ਅਨਫੋਰਚੂਨੇਟਲੀ ਕਿਉਂਕਿ ਸਿਸਟਮ ਇਹਨਾਂ ਦਾ ਇੱਕ ਜਿੰਨੇ ਵੀ ਕਦੇ ਕਿਸੇ ਦਾ ਕਲੈਕਸ਼ਨ ਦਾ ਵਾਹ ਪਿਆ, ਤੁਹਾਨੂੰ ਪਤਾ ਕਿ ਉਹ ਬੜੇ ਰੂਡ ਤੇ ਬੜੇ ਬਦਤਮੀਜ਼ ਜਿਹੇ ਲੋਕ ਹੁੰਦੇ ਨੇ ਐਂਡ ਝੂਠੇ, ਕਿਉਂਕਿ ਸਭ ਤੋਂ ਜਿਹੜਾ ਬਾਟਮ ਆਫ ਦਾ ਬੈਰਲ ਲੋਕੀ ਨੇ ਉਹਨਾਂ ਨੂੰ ਕਲੈਕਸ਼ਨ 'ਚ ਪਾਉਂਦੇ ਨੇ। ਇੱਕ ਤਾਂ ਟਾਈਮ ਇਹ ਵੀ ਆਇਆ ਸੀ ਇਨ 2008 ਦੇ ਲਾਗੇ ਜਾ ਕੇ, ਉਹਨਾਂ ਨੇ ਜੇਲ੍ਹਾਂ ਦੇ ਵਿੱਚੋਂ ਇਨਮੇਟਸ ਨੂੰ ਕਲੈਕਸ਼ਨ ਕਰਨ ਵਾਸਤੇ ਸ਼ੁਰੂਆਤ ਕਰ ਲਿਆ। ਐਗਜ਼ੈਕਟਲੀ, ਉਹ ਕਾਲ ਸੈਂਟਰ ਉਹਨਾਂ ਨੇ ਕਲੈਕਸ਼ਨ ਦੇ ਉੱਥੋਂ ਲਾ ਦਿੱਤੇ ਹਨ। ਸੋ ਕਈ ਵਾਰ ਇਹ ਵੀ ਹੋਇਆ, ਬਹੁਤ ਵਾਰ ਇਹ ਹੁੰਦਾ ਕਿ ਸਹੀ ਸਾਡੇ ਕਸਟਮਰਸ ਆਉਂਦੇ ਨੇ, ਕਹਿੰਦੇ ਨੇ ਜੀ ਅਸੀਂ ਤੇ ਉਹਨਾਂ ਨਾਲ ਸੈਟਲਮੈਂਟ ਕਰ ਲਈ, ਉਹਨਾਂ ਨੇ ਕਿਹਾ ਜੀ ਤੁਸੀਂ 10% ਦੇ ਦਿਓ, ਅਸੀਂ 10% ਦੀ ਪੇਮੈਂਟ ਭੇਜ ਦਿੱਤੀ ਸਾਰੀ। ਉਹ ਕਹਿੰਦਾ ਜੀ ਹਾਂ ਜੀ 10% ਦੀ ਪੇਮੈਂਟ ਅਸੀਂ ਤੇ ਕਿਹਾ ਨਹੀਂ, ਅਸੀਂ ਤੇ ਕਿਹਾ ਸੀ ਕਿ ਤੁਹਾਨੂੰ ਤੁਸੀਂ 10% ਨਾਲ ਪੇਮੈਂਟ ਸ਼ੁਰੂ ਕਰ ਲਓ। ਔਰ ਔਰ ਉਹਦੇ ਬਾਅਦ ਕੀ ਕੀਤਾ ਕਿ ਜਿਹੜੀ ਉਹਨਾਂ ਦਾ ਟੋਟਲ ਡੈਟ ਸੀ, ਜਿਹੜਾ ਆਊਟਸਟੈਂਡਿੰਗ ਬੈਲੈਂਸ ਉਹ 'ਚ 10% ਘਟਾ ਦਿੱਤਾ। ਕਈ ਵਾਰ ਕੀ ਹੁੰਦਾ ਕਿ ਤੁਹਾਡੀ ਉਹਨਾਂ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੁੰਦੀ। ਕਈ ਵਾਰ ਉਹਨਾਂ ਦੀ ਸਟੈਚੂਟਰੀ ਲਿਮਿਟ ਹੁੰਦੀ ਹੈ, ਹਰ ਸਟੇਟ ਦੀ ਵੱਖਰੀ ਹੁੰਦੀ ਹੈ, ਜਿੱਦਾਂ ਕੈਲੀਫੋਰਨੀਆ ਦੀ 4 ਸਾਲ ਹੈ, ਹਰ ਸਟੇਟ ਦੀ ਵੱਖਰੀ ਹੁੰਦੀ ਹੈ। ਉਹ ਸਟੇਟ ਦੇ ਵਿੱਚ ਕਿੰਨਾ ਚਿਰ ਤੱਕ ਡੈਟ ਜਿਹੜਾ ਕਲੈਕਟੇਬਲ ਹੈਗਾ ਜਾਂ ਸੂ ਕਰ ਸਕਦੇ ਨੇ, ਉਹ ਕਸਟਮਰ ਨੂੰ ਇਦਾਂ ਪਰਸਿਊ ਕਰਦੇ ਨੇ ਕਿ ਹਾਂਜੀ ਭਾਜੀ ਤੁਸੀਂ $10 ਹੀ ਭੇਜ ਦਿਓ, ਤੁਸੀਂ $2 ਹੀ ਭੇਜ ਦਿਓ। once you send $2, ਤੁਹਾਡੀ ਜਿਹੜੀ ਲਿਮਿਟ ਹੈ ਉਹ ਦੁਬਾਰਾ ਰੀਸਟਾਰਟ ਹੋ ਜਾਂਦੀ ਹੈ ਐਂਡ then they can come more aggressively ਔਰ ਤੁਹਾਡੇ ਉੱਤੇ ਘਰਾਂ ਦੇ ਉੱਤੇ, ਮਤਲਬ ਉਹਨਾਂ ਕਈ ਐਸੇ ਸਿਨੈਰੀਓ ਦੇਖੇ ਨੇ ਜਿੱਥੇ ਉਹਨਾਂ ਨੇ $10 ਦੀ ਪੇਮੈਂਟ ਭੇਜੀ, ਉਹਦੇ ਬਾਅਦ ਤੇ
ਉਹਨਾਂ ਦੇ ਘਰ ਤੇ ਲੀਨ ਪੈ ਗਈ ਔਰ ਜੇ ਉਹ ਪੇਮੈਂਟ ਨਾ ਭੇਜਦੇ ਉਹ ਕੁਝ ਨਹੀਂ ਕਰ ਸਕਦੇ, ਦੇ ਕੁਡ ਹੈਵ ਗਟ ਵੈਰੀ ਗੁੱਡ ਸੈਟਲਮੈਂਟ। ਸੋ ਇਹ ਚੀਜ਼ਾਂ ਨੇ ਆਈ ਥਿੰਕ ਸਾਡੇ ਨਾਲ ਧਿਆਨ ਕੋਈ ਵੀ ਰੱਖਣਾ ਚਾਹੀਦਾ। ਐਗਜ਼ੈਕਟਲੀ। ਤੇ ਜੇ ਤੁਹਾਨੂੰ ਜਨਰਲ ਕੁਐਸਚਨ ਵੀ ਹੈਗਾ, ਕੰਸਰਨ ਵੀ ਹੈਗਾ, ਡਸਨਟ ਮੀਨ ਕਿ ਯੂ ਹੈਵ ਟੂ ਇਨਰੋਲ। ਤੁਸੀਂ ਕਾਲ ਕਰਕੇ ਕੋਈ ਕੁਐਸਚਨ ਵੀ ਪੁੱਛਣਾ ਹੈ ਐਸੇ ਸਿਨੈਰੀਓ ਦੇ ਵਿੱਚ ਤੁਹਾਨੂੰ ਲੱਗਦਾ ਵੀ ਹੈ ਕਿ ਇਟਸ ਟੂ ਗੁੱਡ ਟੂ ਬੀ ਟਰੂ, ਇਹ ਸਪੈਮਰ ਹੈ, ਰਾਈਟ ਹੈ, ਗਲਤ ਹੈ, ਤੇ ਕਾਲ ਕਰਕੇ ਤੇ ਐਟਲੀਸਟ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਇਟ ਵਿਲ ਓਨਲੀ ਹੈਲਪ ਯੂ। ਸਕੈਮ ਤੋਂ ਇਹਦੇ ਵਿੱਚ ਕਿੱਦਾਂ ਬਚਿਆ ਜਾ ਸਕਦਾ? ਆਮ ਪ੍ਰੀਟੀ ਸ਼ੋਰ ਇਹ ਵੀ ਸਕੈਮ ਚੱਲ ਰਹੇ ਹੋਣੇ ਆ ਵੀ ਤੁਹਾਡਾ ਇੰਨਾ ਡੈਟ ਆ, ਅਸੀਂ ਤੁਹਾਡਾ ਇਦਾਂ ਮਾਫ ਕਰਾ ਦਿੰਨੇ ਆ ਜਾਂ ਆਹ ਕਰ ਦਾਂਗੇ। ਪਿੱਛੇ ਜੇ ਤੇ ਬਿੱਲ ਅੱਧੇ ਮਾਫ ਕਰਾਉਣ ਲੱਗੇ ਹੋਏ ਸੀ, ਉਹ ਤਾਂ ਕਾਲਾਂ ਅਜੇ ਵੀ ਆਉਣੋਂ ਹਟਦੀਆਂ ਨਹੀਂ। ਉਹ ਸਭ ਨੂੰ ਹੀ ਪਤਾ ਵੀ ਕਿਸ ਤਰੀਕੇ ਦੇ ਸਕੈਮ ਜਿਹੜੇ ਚੱਲ ਰਹੇ ਆ। ਡੈਟ ਸੈਟਲਮੈਂਟ ਨੂੰ ਲੈ ਕੇ ਜਾਂ ਕੰਸੋਲੀਡੇਸ਼ਨ ਨੂੰ ਲੈ ਕੇ ਵੀ ਸਕੈਮ ਚੱਲ ਰਹੇ ਨੇ। ਬਿਲਕੁਲ ਜੀ, ਬਹੁਤ ਸਕੈਮ ਆਉਂਦੇ ਨੇ। ਆਈ ਥਿੰਕ ਕੋਸ਼ਿਸ਼ ਇਹੀ ਕਰੋ ਕਿ ਜਿਹਨੂੰ ਵੀ ਤੁਸੀਂ ਕਾਲ ਕਰਨੀ, ਚਾਹੇ ਬੈਂਕ ਦੀ ਕਾਲ, ਕੋਈ ਬੈਂਕ ਤੋਂ ਕਹਿੰਦਾ ਕਿ ਮੈਂ ਬੈਂਕ ਤੋਂ ਕਾਲ ਕਰ ਰਿਹਾ, ਮੈਂ ਐਮਪੈਸੀ ਤੋਂ ਕਾਲ ਕਰ ਰਿਹਾ, ਮੈਂ ਆਈਆਰਐਸ ਤੋਂ ਕਾਲ ਕਰ ਰਿਹਾ ਜੀ, ਮੈਂ ਸੀਆਈਏ ਤੋਂ ਡਿਪਾਰਟਮੈਂਟ ਤੋਂ, ਪੁਲਿਸ ਤੋਂ ਕਰ ਰਹੇ ਆ। ਤੁਸੀਂ ਕਿਸੇ ਵੀ ਜਿਹੜਾ ਬੰਦਾ ਵੀ ਤੁਹਾਨੂੰ ਕਾਲ ਕਰ ਰਿਹਾ, ਜਸਟ ਹੈਂਗ ਅਪ ਦੈਟ ਕਾਲ। ਜੇ ਇਦਾਂ ਦੀ ਵੀ ਕਾਲਾਂ ਆਈਆਂ ਨੇ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚੋਂ ਕਈਆਂ ਨੇ ਕਿਹਾ ਜੀ ਅਸੀਂ ਊਰਾ ਤੋਂ ਕਾਲ ਕਰ ਰਹੇ ਹਾਂ, ਸੋ ਅਸੀਂ ਵੀ ਕਿਸੇ ਨੂੰ ਕਾਲ ਨਹੀਂ ਜੀ ਕਰਦੇ, ਜਸਟ ਲਾਈਕ ਜਿੰਨੇ ਵੀ, ਕਿਉਂਕਿ ਅਸੀਂ ਆਪਣਾ ਨੰਬਰ ਦਿੰਦੇ ਹਾਂ, ਇਫ ਯੂ ਕਾਲ ਅਸ ਦੈਨ ਵੀ ਕਾਲ ਯੂ ਬੈਕ। ਸੋ ਜਿਹਦਾ ਵੀ ਕਾਲ ਆਏ ਜਸਟ ਹੈਂਗ ਦੈਟ ਕਾਲ। ਬਿਲਕੁਲ ਉਹਦੇ ਨਾਲ ਗੱਲ ਕਰਨ ਦੀ ਲੋੜ ਨਹੀਂ। ਜਿੱਥੋਂ ਵੀ ਕਾਲ ਆਈ ਉਹਦਾ ਨੰਬਰ ਜਾ ਕੇ ਇੰਟਰਨੈਟ ਤੋਂ ਲੱਭੋ ਔਰ ਉਹਨਾਂ ਨੂੰ ਆਪ ਕਾਲ ਕਰੋ, ਬਿਕੋਜ਼ ਦੈਨ ਯੂ ਨੋ ਕਿ ਤੁਸੀਂ ਰਾਈਟ ਡਿਪਾਰਟਮੈਂਟ ਨੂੰ ਰਾਈਟ ਜਗ੍ਹਾ ਪਹੁੰਚਿਓ। ਨਾਟ ਜਿਹੜੇ ਨੰਬਰ ਤੋਂ ਕਾਲ ਆਈ ਉਸ ਨੰਬਰ ਤੇ ਵਾਪਸ ਨਹੀਂ ਕਾਲ ਕਰਨੀ। ਜਿਹੜੇ ਬੰਦਾ ਕਹਿ ਰਿਹਾ ਕਿ ਚੇਜ਼ ਤੋਂ ਮੈਂ ਕਾਲ ਕਰ ਰਿਹਾ, ਤਾਂ ਚੇਜ਼ ਦਾ ਨੰਬਰ ਜਾ ਕੇ ਚੇਜ਼ ਦੀ ਵੈਬਸਾਈਟ ਤੋਂ ਲਾਓ ਔਰ ਉਸ ਨੰਬਰ ਤੇ ਕਾਲ ਕਰੋ। ਕੋਈ ਕਹਿੰਦਾ ਊਰਾ ਦੇ ਨੰਬਰ ਤੇ ਕਾਲ ਕਰ ਰਿਹਾ, ਤਾਂ ਉਹ ਨੰਬਰ ਊਰਾ ਦਾ ਇੰਟਰਨੈਟ ਤੋਂ ਲੈ ਕੇ ਉੱਥੋਂ ਕਾਲ ਕਰੋ। ਸੋ ਦੈਟ ਇਜ਼ ਦਾ ਸੇਫੈਸਟ ਵੇ ਕਿ ਜਿਹੜਾ ਤੁਹਾਨੂੰ ਬਚਣ ਦਾ ਤਰੀਕਾ ਹੈਗਾ। ਇਹ ਤੋਂ ਸੌਖਾ ਤਰੀਕਾ ਕੋਈ ਨਹੀਂ ਹੈਗਾ। ਜੇ ਤੁਹਾਨੂੰ ਫੇਰ ਵੀ ਲੱਗਦਾ ਕਿ ਹਾਂ ਕਿ ਜੈਨੂਇਨ ਡਰ ਲੱਗਦਾ ਕਾਲ ਕਰਦਾ, ਤੁਸੀਂ ਸਾਨੂੰ ਕਾਲ ਕਰ ਲਓ ਐਂਡ ਦਿਸ ਇਜ਼ ਟੋਟਲੀ ਫ੍ਰੀ ਸਰਵਿਸ, ਯੂ ਡੋਂਟ ਹੈਵ ਟੂ ਪੇ ਐਨੀਥਿੰਗ, ਵੀ ਵਿਲ ਟਾਕ ਟੂ them whoever says ਕਿ ਮੈਂ ਫਲਾਣਾ ਟਮਕਾਣਾ ਹੈਗਾ। ਸੋ ਬੈਸਟ ਤਰੀਕਾ ਇਹ ਕਿਸੇ ਦੀ ਕਾਲ ਦੇ ਉੱਤੇ ਜਿੰਨਾ ਚਿਰ ਤੁਹਾਨੂੰ ਕਹੋ ਮੈਨੂੰ ਨੰਬਰ ਦੇ ਤੇ ਐਂਡ ਦੈਨ ਯੂ ਚੈੱਕ ਦੈਟ ਨੰਬਰ, ਕਿਹੜੇ ਨੰਬਰ ਤੁਹਾਨੂੰ ਦਿੰਦੇ ਨੇ, ਇਹ ਬਚਿਆ ਜਾ ਸਕਦਾ। ਨੰਬਰ ਦੱਸ ਦਿਓ ਹੁਣ ਫਿਰ ਆਪਣਾ ਜੀ। ਨੰਬਰ ਹੈ 888 888 9914 888 888 9914 ਔਰ ਵੈਬਸਾਈਟ ਹੈ ਸਾਡੀ ura.org, OORAA.org। ਵੈਬਸਾਈਟ ਦੇ ਵਿੱਚ ਅੱਖਰਾਂ ਦਾ ਧਿਆਨ ਰੱਖਿਆ ਕਰੋ, ਕਿਤੇ ਕੁਝ ਹੇਰ ਫੇਰ ਇੱਕ ਅੱਧੇ ਦੀ ਹੁੰਦੀ ਆ ਤੇ ਬੰਦੇ ਨੂੰ ਜਿਹੜਾ ਇਸੇ ਤਰੀਕੇ ਦੇ ਨਾਲ ਕਈ ਵਾਰੀ ਨਾ ਫਸਾ ਲੈਂਦੇ ਆ। ਸੋ ਬਚਿਆ ਕਰੋ, ਅੱਜ ਕੱਲ੍ਹ ਸਕੈਮ ਬਹੁਤ ਚੱਲ ਰਹੇ ਆ। ਪਹਿਲਾਂ ਹੀ ਹਾਲਾਤ ਇੱਦਾਂ ਦੇ ਨਹੀਂ ਹੈਗੇ ਵੀ ਆਪਾਂ ਡਾਲਰ ਵੀ ਕਿਤੇ ਵੇਸਟ ਕਰੀਏ। ਸੋ ਜ਼ਰੂਰੀ ਆ ਵੀ ਆਪਣੀ ਮਿਹਨਤ ਦੀ ਕਮਾਈ ਤੁਹਾਡੇ ਸਹੀ ਪਾਸੇ ਲੱਗੇ। ਤੇ ਖਾਸ ਕਰਕੇ ਹੁਣ ਜਿਹੜਾ ਕਰਜ਼ੇ ਦੀ ਸਿਚੁਏਸ਼ਨ, ਚਲੋ ਹਰ ਇੱਕ ਦੀ ਆਪੋ ਆਪਣੀ ਵੱਖੋ ਵੱਖਰੀ ਸਿਚੁਏਸ਼ਨ ਚੱਲ ਰਹੀ ਆ, ਪਰ ਇਹ ਤੁਹਾਡੀ ਹੈਲਪ ਦੇ ਲਈ ਇੱਥੇ ਅਵੇਲੇਬਲ ਨੇ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰੋ। ਨਿਰਮਲ ਮਾਨ ਜੀ, ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਫਿਰ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ। ਧੰਨਵਾਦ, ਥੈਂਕ ਯੂ, ਥੈਂਕਸ ਫॉर ਹੈਵਿੰਗ ਮੀ, ਥੈਂਕ ਯੂ, ਸਤਿ ਸ਼੍ਰੀ ਅਕਾਲ।